ਡੌਤ ਬੰਧਨ ਅਨਿਕ ਬਾਰ। ਸਰਬ ਕਲਾ ਸਮਰੱਥ ਡੋਲਨ ਤੇ ਰਖੋ ਪ੍ਰਭੂ। ਨਾਨਕ ਦੇ ਕਰ ਹੱਥ ਤੇਰੀ ਸਰਣ ਮੇਰੇ ਦੀਨ ਦਇਆਲਾ। ਸੁਖ ਸਾਗਰ ਮੇਰੇ ਗੁਰ ਗੋਪਾਲਾ। ਕਰ ਕਿਰਪਾ ਨਾਨਕ ਗੁਣ ਗਾਵੇ। ਰਖੋ ਸਰਮ ਆਸਾੜੀ ਜੀਓ। ਤੁਮਰੀ ਸਰਣ ਤੁਮਾਰੀ ਆਸਾ। ਤੁਮ ਹੀ ਸੱਜਣ ਸੁਹੇਲੇ। ਰਖੋ ਰਖਨਹਾਰ ਦਇਆਲਾ। ਨਾਨਕ ਘਰ ਕੇ ਗੁਲੇ। ਮੈਂ ਮੂਰਖ ਕੀ ਕੇਤਕ ਬਾਤ ਹੈ। ਕੋਟ ਪਰਾਧੀ ਤਰਿਆ ਰੇ। ਗੁਰੂ ਨਾਨਕ ਜਿਨ ਸੁਣਿਆ ਪੇਖਿਆ। ਸੇ ਫਿਰ ਗੁਰਬਾਸ ਨਾ ਪਰਿਆ ਰੇ। ਜਬ ਲਉ ਨਹੀਂ ਭਾਗ ਲੀਲਾਰ ਉਦੈ। ਤਬ ਲਉ ਭ੍ਰਮ ਤੇ ਫਿਰਤੇ ਬਹੁਤਾਇਓ। ਕਲ ਘੋਰ ਸਮੁਦਰ ਮੈਂ ਬੂਡਤ ਥੇ। ਕਬਹੂ ਮਿਟਹਿ ਨਹੀਂ ਰੇ ਪਛਤਾਇਓ। ਤਤ ਵਿਚਾਰ ਯਹ ਮਥੁਰਾ। ਜਗ ਤਾਰਨ ਕਉ ਅਵਤਾਰ ਬਨਾਇਓ। ਜਪਿਓ ਜਿਨ ਅਰਜਨ ਦੇਵ ਗੁਰੂ। ਫਿਰ ਸੰਕਟ ਜੋ ਨ ਗਰਭ ਨ ਆਇਓ। ਕਹਾ ਬੁੱਧ ਪ੍ਰਭ ਤੁਛ ਹਮਾਰੀ। ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ। ਆਪ ਲੇਹੋ ਤੁਮ ਕਥਾ ਸੁਧਾਰੀ। ਹਮ ਨਾ ਸਕਤ ਕਰ ਸਿਫਤ ਤੁਮਹਾਰੀ। ਆਪ ਲੇਹੋ ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਲੋਕ ਚਰਨ ਕਮਲ ਬਿਰਹੰ। ਖੋਜੰਤ ਬੈਰਾਗੀ ਦਹ ਦਿਸ ਹੈ। ਤਿਆਗੰਤ ਕਪਟ ਰੂਪ ਮਾਇਆ। ਨਾਨਕ ਆਨੰਦ ਰੂਪ ਸਾਧ ਸੰਗਮ ਹੈ।
ਮਨ ਸਾਈ ਮੁਖ ਉਚਰਾ ਬੱਤਾ ਹੱਬੇ ਲੋਆ ਨਾਨਕ ਹੱਬ ਅਡੰਬਰ ਕੂੜਿਆ ਸੋਣ ਜੀਵਾ ਸੱਚੀ ਸੋਏ ਪੌੜੀ ਬਸਤਾ ਟੂਟੀ ਝੁੰਪੜੀ ਚੀਰ ਸਭ ਛਿੰਨਾ ਜਾਤ ਨਾ ਪਤ ਨਾ ਆਦਰੋ ਉਦਿਆਨ ਪ੍ਰਮਿੰਨਾ ਮਿੱਤਰ ਨਾ ਇਠ ਧਨ ਰੂਪਹੀਣਾ ਕਿਸ ਸਾਕ ਨਾ ਛਿੰਨਾ ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ ਤਿਸ ਕੀ ਧੂੜ ਮਨ ਉਦਰੈ ਪ੍ਰਭ ਹੋਏ ਸੋ ਪ੍ਰਸੰਨਾ ਚਰਨ ਕਮਲ ਬਿਰਹੰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਅੰਤਰਜਾਮੀ ਕਰੁਣਾ ਨਿਧਾਨ ਗੁਰੂ ਗਰੀਬ ਨਵਾਜ ਕਲਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ ਦਸਾਂ ਹੀ ਪਾਤਸ਼ਾਹੀਆਂ ਕੇ ਆਤਮਿਕ ਸਰੂਪ ਸਤਿਗੁਰੂ ਜੁਗੋ ਜੁਗ ਅਟਲ ਸਤਿਗੁਰੂ ਤਖਤ ਛਤਰ ਚਵਰ ਦੇ ਮਾਲਿਕ ਸਤਿਗੁਰੂ ਸ਼ਬਦਾ ਅਵਤਾਰ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸਿੰਘ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋਏ ਦੀਵਾਨਾਂ ਅੰਦਰ ਅੰਮ੍ਰਿਤਮਈ ਪਾਵਨ ਗੁਰਬਾਣੀ ਦੇ ਜਾਪ ਆਸਾ ਕੀ ਵਾਰ ਗੁਰਬਾਣੀ ਦਾ ਰਸ ਪਿੰਨਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਹੁਣ ਇਸ ਪਾਵਨ ਅਸਥਾਨ ਤੇ ਗੁਰਦੁਆਰਾ ਲੰਗਰ ਸਾਹਿਬ ਵਿਖੇ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਆਓ ਸਾਧ ਸੰਗਤ ਜੀ ਹੋਰ ਵੀ ਕੋਈ ਸਮਾਂ ਪਿਆਰ ਸਤਿਕਾਰ ਸਹਿਤ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਬੈਠ ਕੇ ਸਤਿਗੁਰੂ ਜੀ ਦੀ ਅੰਮ੍ਰਿਤਮਈ ਪਵਿੱਤਰ ਲੜੀਵਾਰ ਗੁਰਬਾਣੀ ਦੀ ਕਥਾ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਜਿਵੇਂ ਗਰੀਬ ਨਵਾਜ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਲੜੀਵਾਰ ਗੁਰਬਾਣੀ ਦੀ ਕਥਾ ਅੰਦਰ ਜੈਤਸਰੇ ਕੀ ਵਾਰ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਉਪਦੇਸ਼ ਦੇ ਰਹੇ ਹੈ। ਪਿਆਰ ਨਾਲ ਬੈਠ ਕੇ ਸਰਵਣ ਕਰੀਏ ਕਿ ਸੰਸਾਰ ਦੇ ਅੰਦਰ ਕੋਈ ਮਨੁੱਖ ਜਿੰਨਾ ਮਰਜੀ ਅਮੀਰ ਬਣ ਜਾਵੇ, ਧਨ ਕਰਕੇ ਪਦਾਰਥਾਂ ਕਰਕੇ ਬਹੁਤ ਭਾਵੇਂ ਧਨਾੜ ਬਣ ਜਾਵੇ, ਪਰ ਜਿੰਨੀ ਦੇਰ ਤੱਕ ਪਰਮਾਤਮਾ ਦਾ ਸਿਮਰਨ ਨਹੀਂ ਹੈ, ਜੀਵ ਦੇ ਕੋਲ ਪਰਮਾਤਮਾ ਦੀ ਬੰਦਗੀ ਨਹੀਂ ਹੈ, ਉਨੀ ਦੇਰ ਤੱਕ ਕਦੇ ਵੀ ਉਹ ਪਰਮ ਸੁਖ ਦੀ ਦਾਤ ਨਹੀਂ ਪਾ ਸਕਦਾ। ਭਾਵੇਂ ਬਹੁਤੇ ਧਨ ਪਦਾਰਥਾਂ ਦਾ ਵੀ ਮਾਲਕ ਕਿਉਂ ਨਾ ਬਣ ਜਾਵੇ, ਜਿਨ੍ਹਾਂ ਨੂੰ ਪਰਮਾਤਮਾ ਨੇ ਪ੍ਰੇਮਾ ਭਗਤੀ ਦੀ ਦਾਤ ਬਖਸ਼ੀ ਹੈ, ਜੀਵਨ ਦੇ ਅੰਦਰ ਸਿਮਰਨ ਦੀ ਦਾਤ ਬਖਸ਼ੀ ਹੈ, ਉਹ ਭਾਵੇਂ ਬੜੀ ਗਰੀਬੀ ਦੇ ਵਿੱਚ ਆਪਣਾ ਜੀਵਨ ਨਿਰਵਾਹ ਕਰਦੇ ਆ, ਆਰਥਿਕ ਪੱਖ ਤੋਂ ਭਾਵੇਂ ਬਹੁਤ ਕਮਜ਼ੋਰ ਹਨ, ਪਰ ਪਰਮੇਸ਼ਰ ਦਾ ਪਿਆਰ ਵਾਹਿਗੁਰੂ ਦੀ ਯਾਦ ਹਿਰਦੇ ਵਿੱਚ ਹੋਣੇ ਕਰਕੇ ਉਹਨਾਂ ਵਰਗਾ ਸੁਖੀ ਕੋਈ ਨਹੀਂ ਸੰਸਾਰ ਭਰ ਦੇ ਅੰਦਰ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤਿੰਨਾਂ ਨੂੰ ਸੰਸਾਰ ਦੇ ਸਭ ਤੋਂ ਵੱਡੇ ਰਾਜੇ ਕਿਹਾ ਗੁਰਬਾਣੀ ਦੇ ਵਿੱਚ, ਜਿਨ੍ਹਾਂ ਦੇ ਹਿਰਦੇ ਅੰਦਰ ਪਰਮੇਸ਼ਰ ਦਾ ਨਾਮ ਹੈ। ਸੰਸਾਰ ਦੇ ਲੋਕ ਸੰਸਾਰ ਦੀ ਦ੍ਰਿਸ਼ਟੀ ਦੇ ਨਾਲ ਜਦੋਂ ਦੇਖਦੇ ਤੇ ਉਹਨਾਂ ਨੂੰ ਕੰਗਾਲ ਨਜ਼ਰ ਆਉਂਦੇ ਕਿ ਇਹ ਤਾਂ ਕੰਗਾਲ ਹਨ, ਇਹ ਤਾਂ ਗਰੀਬ ਹਨ, ਪਰ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੀ ਦ੍ਰਿਸ਼ਟੀ ਦੇ ਵਿੱਚ ਸਭ ਤੋਂ ਵੱਡੇ ਰਾਜੇ
ਮਹਾਰਾਜੇ ਚੱਕਰਵਰਤੀ ਬਾਦਸ਼ਾਹਾਂ ਤੋਂ ਵੀ ਵੱਡੇ ਉਹ ਗੁਰਮੁਖ ਪਿਆਰੇ ਹਨ ਜਿਨ੍ਹਾਂ ਨੂੰ ਪ੍ਰਮਾਤਮਾ ਨੇ ਸਿਮਰਨ ਦੀ ਦਾਤ ਬਖਸ਼ੀ ਹੈ। ਤੋ ਸਾਧ ਸੰਗਤ ਜੀ ਆਓ ਪਿਆਰ ਦੇ ਨਾਲ ਬੈਠ ਕੇ ਸਰਵਣ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਜ਼ਰੂਰੀ ਹੈ ਚਿੱਤ ਨੂੰ ਇਕਾਗਰ ਕਰਨਾ। ਸਰਬੱਤ ਸੰਗਤ ਅਸੀਸ ਬਖਸ਼ਿਸ਼ ਕਰੋ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਰਸਨਾ ਤੋਂ ਪਿਆਰ ਨਾਲ ਉਚਾਰਨ ਕਰੋ। ਜੀ ਕਰੋ ਰਸਨਾ ਪਵਿੱਤਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਚਰਨ ਕਮਲ ਵਿਰਹੰ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਉਚਾਰਨ ਕਰ ਰਹੇ ਹੈ। ਜਿਨ੍ਹਾਂ ਦੇ ਹਿਰਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਦੇ ਚਰਨਾਂ ਦਾ ਬਿਰਹੋ ਲੱਗਾ ਹੈ। ਮਹਾਰਾਜ ਕਹਿੰਦੇ ਉਹ ਪ੍ਰਮਾਤਮਾ ਦੇ ਚਰਨ ਕਮਲਾਂ ਦੀ ਹਰ ਸਮੇਂ ਖੋਜ ਵਿੱਚ ਲੱਗੇ ਰਹਿੰਦੇ ਹਨ। ਹਰ ਸਮੇਂ ਪ੍ਰਮਾਤਮਾ ਦੇ ਨਾਮ ਰੂਪ ਚਰਨ ਕਮਲਾਂ ਨੂੰ, ਮਹਾਰਾਜ ਜੀ ਦੇ ਸ਼ਬਦ ਰੂਪੀ ਚਰਨਾਂ ਨੂੰ ਹਰ ਸਮੇਂ ਲੋਚਦੇ ਰਹਿੰਦੇ ਹਨ। ਹਰ ਸਮੇਂ ਭਾਲ ਵਿੱਚ ਲੱਗੇ ਰਹਿੰਦੇ ਹਨ ਕਿ ਸਾਨੂੰ ਵਾਹਿਗੁਰੂ ਦੇ ਚਰਨਾਂ ਦੀ ਪ੍ਰਾਪਤੀ ਹੋ ਜਾਵੇ। ਸੰਸਾਰ ਦੇ ਜੀਵ ਕੋਈ ਕਿਸੇ ਤਰ੍ਹਾਂ ਦੀ ਖੋਜ ਵਿੱਚ ਲੱਗਾ ਹੈ, ਕੋਈ ਕਿਸੇ ਤਰ੍ਹਾਂ ਦੀ ਖੋਜ ਵਿੱਚ ਲੱਗਾ ਹੈ। ਸਾਧ ਸੰਗਤ ਜੀ, ਮਨੁੱਖ ਦੇ ਜਿਹੋ ਜਿਹੇ ਕਰਮ ਹੁੰਦੇ ਐ ਜਾਂ ਜਿਹੋ ਜਿਹਾ ਮਨੁੱਖ ਦੇ ਕੋਲ ਗੁਣ ਹੋਵੇ ਉਦਾਂ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ। ਜਿਵੇਂ ਗੁਰਬਾਣੀ ਵਿੱਚ ਮਹਾਰਾਜ ਸਾਹਿਬ ਜੀ ਨੇ ਉਹਨਾਂ ਨੂੰ ਗੁਰਮੁਖ ਆਖਿਆ ਜਿਹੜੇ ਮਨ ਬਾਣੀ ਸਰੀਰ ਕਰਕੇ ਸਤਿਗੁਰੂ ਜੀ ਦੇ ਸਨਮੁਖ ਹੋ ਕੇ ਰਹਿੰਦੇ ਹਨ, ਔਰ ਉਹਨਾਂ ਨੂੰ ਬੇਮੁਖ ਔਰ ਮਨਮੁਖ ਗੁਰਬਾਣੀ ਵਿੱਚ ਕਿਹਾ ਜਿਹੜੇ ਮਨ ਬਾਣੀ ਸਰੀਰ ਕਰਕੇ ਮਹਾਰਾਜ ਸਾਹਿਬ ਜੀ ਤੋਂ ਬੇਮੁਖ ਹੋ ਕੇ ਰਹਿੰਦੇ ਹਨ। ਮਨ ਮੱਤਾਂ ਕਰਦੇ ਆ, ਮਨ ਨੂੰ ਆਪਣਾ ਜਿਨ੍ਹਾਂ ਨੇ ਗੁਰੂ ਬਣਾਇਆ ਹੋਇਆ ਸਤਿਗੁਰੂ ਜੀ ਤੋਂ ਬੇਮੁਖ ਹੋ ਕਰਕੇ ਰਹਿੰਦੇ ਆ। ਔਰ ਇਸੇ ਪ੍ਰਕਾਰ ਜਿੱਦਾਂ ਦਾ ਮਨੁੱਖ ਦੇ ਕੋਲ ਗੁਣ ਹੁੰਦਾ ਹੈ, ਭਗਤੀ ਕਰੇ ਉਹਨੂੰ ਭਗਤ ਕਿਹਾ ਜਾਂਦਾ ਹੈ, ਸਿੱਖਿਆ ਗ੍ਰਹਿਣ ਕਰੇ ਉਹਨੂੰ ਸਿੱਖ ਆਖਿਆ ਜਾਂਦਾ ਹੈ। ਸਾਧ ਸੰਗਤ ਜੀ, ਸਵਾਸ ਗਰਾਸ ਪਰਮੇਸ਼ਰ ਦਾ ਨਾਮ ਜਪੇ ਉਹਨੂੰ ਗੁਰਬਾਣੀ ਵਿੱਚ ਮਹਾਰਾਜ ਸਾਹਿਬ ਜੀ ਨੇ ਸੰਤ ਕਿਹਾ ਹੈ। ਰੱਬ ਦੀ ਰਜ਼ਾ ਵਿੱਚ ਰਾਜੀ ਰਹੇ ਉਹਨੂੰ ਸਾਧੂ ਮਹਾਰਾਜ ਸਾਹਿਬ ਜੀ ਨੇ ਗੁਰਬਾਣੀ ਵਿੱਚ ਆਖਿਆ। ਤੋ ਇਸ ਪ੍ਰਕਾਰ ਜਿੱਦਾਂ ਦਾ ਜਿਸ ਜੀਵ ਦੇ ਕੋਲ ਗੁਣ ਹੈ ਉਦਾਂ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ। ਤੇ ਜਿਸ ਜੀਵ ਦੇ ਹਿਰਦੇ ਅੰਦਰ ਵੈਰਾਗ ਪ੍ਰਗਟ ਹੋ ਗਿਆ ਉਹਨੂੰ ਵੈਰਾਗੀ ਕਿਹਾ ਜਾਂਦਾ ਹੈ। ਵੈਰਾਗ ਵੀ ਸੰਗਤ ਜੀ ਕਈ ਪ੍ਰਕਾਰ ਦਾ ਹੈ। ਸੰਸਾਰ ਦੇ ਅੰਦਰ ਕਈ ਇਦਾਂ ਦੇ ਵੈਰਾਗੀ ਵੀ ਹਨ ਜਿਹੜੇ ਲੋਕਾਂ ਦੀ ਅੱਖੀ ਘੱਟਾ ਪਾਉਣ ਦੇ ਲਈ, ਲੋਕਾਂ ਨੂੰ ਗੁੰਮਰਾਹ ਕਰਨ ਦੇ ਵਾਸਤੇ, ਉਹਨਾਂ ਤੋਂ ਆਪਣੀ ਪੂਜਾ ਕਰਾਉਣ ਦੇ ਲਈ ਅੱਖਾਂ ਤੇ ਤਾਰਬੀਨ ਤੇਲ ਲਾ ਲੈਂਦੇ ਆ ਤੇ ਅੱਖਾਂ ਵਿੱਚੋਂ ਪਾਣੀ ਵਗਣਾ ਸ਼ੁਰੂ ਹੋ ਜਾਂਦਾ ਹੈ। ਦੇਖਣ ਵਾਲਿਆਂ ਨੂੰ ਇਉਂ ਪ੍ਰਤੀਤ ਹੁੰਦਾ ਕਿ ਇਸ ਮਨੁੱਖ ਦੇ ਹਿਰਦੇ ਅੰਦਰ ਬੜਾ ਭਾਰੀ ਵੈਰਾਗ ਹੈ, ਇਹ ਬਹੁਤ ਵੱਡਾ ਵੈਰਾਗੀ ਪੁਰਖ ਹੈ। ਪਰ ਅਸਲ ਵੈਰਾਗਵਾਨ ਉਹ ਹੁੰਦਾ ਹੈ ਜਿਹੜਾ ਮਾਤ ਲੋਕ ਤੋਂ ਲੈ ਕਰਕੇ ਬ੍ਰਹਮ ਲੋਕ ਦੇ ਸੁਖਾਂ ਤੱਕ ਸਭ ਨੂੰ ਕਾਂ ਦੀ ਵਿਸ਼ਟਾ ਦੀ ਤਰ੍ਹਾਂ ਜਾਣਨਾ ਕਰੇ ਕਿ ਜਿਤਨੇ ਵੀ ਮਾਇਆ ਦੇ ਸੁਖ ਹਨ, ਵਿਸ਼ਿਆਂ ਦੇ ਸੁਖ ਹਨ, ਇਹ ਸਭ ਕਾਂ ਦੀ ਗੰਦਗੀ ਦੀ ਤਰ੍ਹਾਂ ਇੱਕ ਵਿਸ਼ਟਾ ਦੀ ਤਰ੍ਹਾਂ ਹਨ। ਇਹਨਾਂ ਦਾ ਕੋਈ ਲਾਭ ਨਹੀਂ ਹੈ। ਜੀਵਨ ਦੀ ਸਫਲਤਾ ਵਿੱਚ ਕੋਈ ਇਹਨਾਂ ਦੀ ਮੈਨੂੰ ਸਹਾਇਤਾ ਨਹੀਂ ਪ੍ਰਾਪਤ ਹੋਣ ਵਾਲੀ। ਮਹਾਰਾਜ ਕਹਿੰਦੇ ਉਹ ਅਸਲ ਦੇ ਵਿੱਚ ਵੈਰਾਗਵਾਨ ਮੰਨਿਆ ਜਾਂਦਾ, ਉਹ ਅਸਲ ਵੈਰਾਗੀ ਹੁੰਦਾ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ ਚਰਨ ਕਮਲ ਬਿਰਹੰ। ਮਹਾਰਾਜ ਕਹਿੰਦੇ ਪ੍ਰਮਾਤਮਾ ਦੇ ਚਰਨ ਕਮਲਾਂ ਦਾ, ਵਾਹਿਗੁਰੂ ਜੀ ਦੇ ਨਾਲ ਮਿਲਣੇ ਦਾ ਜਿਨ੍ਹਾਂ ਦੇ ਮਨ ਵਿੱਚ ਬਿਰਹਾ ਜਾਗਿਆ ਹੈ, ਹੋ ਜੰਤ ਬੈਰਾਗੀ ਦਹ ਦਿਸ ਹੈ। ਉਹ ਵੈਰਾਗਵਾਨ ਪੁਰਖ ਦਸਾਂ ਦਿਸ਼ਾਵਾਂ ਦੇ ਵਿੱਚ ਪਰਮਾਤਮਾ ਦੇ ਚਰਨਾਂ ਦੀ ਖੋਜ ਕਰਦੇ ਰਹਿੰਦੇ ਹਨ। ਤੇ ਖੋਜ ਵੀ ਉਹ ਕਰਦੇ ਜਿਨ੍ਹਾਂ ਨੂੰ ਪਰਮਾਤਮਾ ਨੇ ਸੋਝੀ ਬਖਸ਼ੀ ਹੈ। ਸੰਸਾਰ ਦੇ ਵਿੱਚ ਕੋਈ ਧਨ ਦੀ ਖੋਜ ਕਰਦਾ ਹੈ, ਕੋਈ ਪਦਾਰਥਾਂ ਦੀ ਖੋਜ ਕਰਦਾ ਹੈ।
ਗੋਤਾਖੋਰ ਸਮੁੰਦਰਾਂ ਵਿੱਚ ਟੁੱਬੀਆਂ ਲਗਾ ਲਗਾ ਕਰਕੇ ਹੀਰਿਆਂ ਦੀ ਮੋਤੀਆਂ ਦੀ ਖੋਜ ਕਰਦੇ ਰਹਿੰਦੇ ਹਨ। ਕੋਈ ਮਾਣਕਾਂ ਦੀ, ਕੋਈ ਜਵਾਹਰਾਤਾਂ ਦੀ, ਕੋਈ ਪਾਰਸ ਧਾਤ ਦੀ ਖੋਜ ਕਰਨ ਦੇ ਵਿੱਚ ਲੱਗਾ ਹੋਇਆ ਹੈ, ਕੋਈ ਤਾਂਬਾ, ਕੋਈ ਸੋਨਾ, ਕੋਈ ਚਾਂਦੀ ਆਦਿਕ। तमाम ਸੰਸਾਰ ਭਰ ਦੇ ਜੀਵ ਆਪੋ ਆਪਣੀਆਂ ਖੋਜਾਂ ਦੇ ਵਿੱਚ ਲੱਗੇ ਹੋਏ ਹਨ। ਜਿਵੇਂ ਵਿਗਿਆਨੀ ਸਾਇੰਟਿਸਟ ਹਨ, ਉਹ ਵੀ ਕੋਈ ਨਾ ਕੋਈ ਨਵੀਂ ਕਾਢ ਕੱਢਣ ਦੇ ਵਿੱਚ ਸਾਧ ਸੰਗਤ ਜੀ ਖੋਜ ਕਰਦੇ ਰਹਿੰਦੇ ਆ। ਸੰਸਾਰ ਭਰ ਦੇ तमाम ਜੀਵ ਜੰਤੂ ਮਹਾਰਾਜ ਕਹਿੰਦੇ ਕਿਸੇ ਨਾ ਕਿਸੇ ਖੋਜ ਵਿੱਚ ਲੱਗੇ ਹੋਏ ਆ। ਪਰ ਜਿਨ੍ਹਾਂ ਦੇ ਹਿਰਦੇ ਅੰਦਰ ਵੈਰਾਗ ਪ੍ਰਗਟ ਹੋਇਆ ਨਾ, ਉਹ ਦੁਨੀਆ ਦੀਆਂ ਖੋਜਾਂ ਨੂੰ ਛੱਡ ਕੇ, ਬਾਹਰ ਦੀ ਖੋਜ ਨੂੰ ਛੱਡ ਕਰਕੇ ਆਪਣੇ ਅੰਦਰ ਦੀ ਖੋਜ ਵਿੱਚ ਲੱਗੇ ਹਨ। ਸੰਸਾਰ ਦੇ ਲੋਕ ਬਾਹਰੀ ਤੌਰ ਤੇ ਖੋਜ ਕਰਦੇ ਆ, ਪਰ ਗੁਰਮੁਖ ਪਿਆਰੇ ਵੈਰਾਗਵਾਨ, ਵੈਰਾਗ ਭਰੀ ਅਵਸਥਾ ਵਾਲੇ ਜੋ ਗੁਰਮੁਖ ਜਨ ਹਨ, ਉਹ ਆਪਣੇ ਅੰਦਰੋਂ ਖੋਜ ਕਰਦੇ ਹਨ ਕਿ ਜਿਹੜਾ ਪ੍ਰਮਾਤਮਾ तमाम ਸੰਸਾਰ ਭਰ ਦੇ ਜੀਵਾਂ ਵਿੱਚ ਵਰਤ ਰਿਹਾ ਹੈ, ਸ੍ਰਿਸ਼ਟੀ ਦੇ ਜ਼ਰਰੇ ਜ਼ਰਰੇ ਵਿੱਚ ਸਮਾਇਆ ਹੈ, ਉਹ ਸਾਡੇ ਅੰਦਰ ਜੋਤ ਰੂਪ ਹੋ ਕੇ ਪ੍ਰਕਾਸ਼ ਕਰਦਾ ਪਿਆ। ਮਹਾਰਾਜ ਜੀ ਦੀ ਸ਼ਬਦ ਦਾ ਆਸਰਾ ਲੈ ਕੇ, ਸੱਚੇ ਪਾਤਸ਼ਾਹ ਦੀ ਸ਼ਬਦ ਤੋਂ ਸਿੱਖਿਆ ਲੈ ਕੇ, ਉਪਦੇਸ਼ ਦੀ ਪ੍ਰਾਪਤੀ ਕਰਕੇ, ਉਹ ਗੁਰਮੁਖ ਪਿਆਰੇ ਆਪਣੇ ਹਿਰਦੇ ਅੰਦਰ ਉਸ ਪ੍ਰਮਾਤਮਾ ਦੇ ਚਰਨਾਂ ਨੂੰ ਖੋਜਦੇ ਰਹਿੰਦੇ, ਹਰ ਸਮੇਂ ਲੱਭਦੇ ਰਹਿੰਦੇ ਹਨ। ਜਿਨ੍ਹਾਂ ਦੇ ਹਿਰਦੇ ਅੰਦਰ ਪ੍ਰਮਾਤਮਾ ਦੇ ਨਾਲ ਮਿਲਣੇ ਦਾ ਵਿਰਹਾ ਜਾਗਿਆ ਹੈ, ਹਿਰਦੇ ਅੰਦਰ ਵੈਰਾਗ ਜਿਨ੍ਹਾਂ ਦੇ ਪ੍ਰਗਟ ਹੋ ਗਿਆ, ਜਿਨ੍ਹਾਂ ਦਾ ਚਿੱਤ ਸੰਸਾਰ ਤੋਂ ਉਪਰਾਮ ਹੋ ਗਿਆ ਹੈ, ਕੋਈ ਵੀ ਸੰਸਾਰ ਦਾ ਸੁੱਖ ਇਹਨਾਂ ਨੂੰ ਮਨ ਨੂੰ ਚੰਗਾ ਨਹੀਂ ਲੱਗਦਾ। ਕੇਵਲ ਤਾਂ ਕੇਵਲ ਪ੍ਰਮਾਤਮਾ ਦੇ ਚਰਨਾਂ ਦਾ ਪਿਆਰ ਹੀ ਮਨ ਨੂੰ ਭਾਉਂਦਾ ਹੈ। ਐਸੇ ਗੁਰਮੁਖ ਪਿਆਰੇ ਜੋ ਵੈਰਾਗਵਾਨ ਪੁਰਖ ਹਨ, ਸਤਿਗੁਰੂ ਜੀ ਕਹਿੰਦੇ ਹਨ, ਖੋਜੰਤ ਵੈਰਾਗੀ ਦਹਿ ਦਿਸ ਹੈ। ਮਹਾਰਾਜ ਕਹਿੰਦੇ ਦਸਾਂ ਦਿਸ਼ਾਵਾਂ ਦੇ ਵਿੱਚ ਬਾਰ-ਬਾਰ ਖੋਜਦੇ ਰਹਿੰਦੇ ਆ ਕਿ ਕਿਤੇ ਤਾਂ ਸਾਨੂੰ ਉਸ ਪਿਆਰੇ ਪ੍ਰਮਾਤਮਾ ਦੇ ਸਰੂਪ ਦੀ ਪ੍ਰਾਪਤੀ ਹੋ ਜਾਵੇ, ਕਿਤੇ ਤਾਂ ਉਸ ਵਾਹਿਗੁਰੂ ਦੇ ਚਰਨਾਂ ਦੇ ਨਾਲ ਅਸੀਂ ਮਿਲ ਜਾਈਏ। ਹਰ ਸਮੇਂ ਉਹ ਵਾਹਿਗੁਰੂ ਦੇ ਚਰਨਾਂ ਨੂੰ ਲੋਚਦੇ ਹਨ, ਜਿਨ੍ਹਾਂ ਨੇ ਮਹਾਰਾਜ ਜੀ ਦੇ ਚਰਨਾਂ ਦਾ ਕਣਾ ਆਨੰਦ ਆਪਣੇ ਕੰਨਾਂ ਦੇ ਨਾਲ ਸਰਵਣ ਕੀਤਾ ਹੈ ਕਿ ਸਤਿਗੁਰੂ ਜੀ ਦੇ ਚਰਨਾਂ ਦੀ ਬਹੁਤ ਭਾਰੀ ਮੌਜ ਹੈ, ਕਣਾ ਆਨੰਦ ਹੈ। ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਸੱਚੇ ਪਾਤਸ਼ਾਹੀ ਦੇ ਚਰਨਾਂ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰ ਲਿਆ, ਉਹ ਕਹਿਣੀ ਕਥਨੇ ਤੋਂ ਬਾਹਰ ਉਹਨਾਂ ਨੂੰ ਆਨੰਦ ਪ੍ਰਾਪਤ ਹੋਇਆ। ਜਿਨ੍ਹਾਂ ਨੇ ਸਤਿਗੁਰੂ ਜੀ ਦਾ ਉਪਦੇਸ਼ ਸੁਣਿਆ, ਕਬੀਰ ਚਰਨ ਕਮਲ ਕੀ ਮੌਜ ਕੋ ਕਹਿ ਕੈਸੇ ਉਨਮਾਨ, ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪਰਵਾਨ। ਮਹਾਰਾਜ ਜੀ ਦੇ ਚਰਨਾਂ ਦੀ ਕਿਤਨੀ ਭਾਰੀ ਮੌਜ ਹੈ, ਕਿੰਨਾ ਭਾਰੀ ਵੱਡਾ ਪਰਮ ਆਨੰਦ ਹੈ, ਉਹਨੂੰ ਕਿਹਾ ਨਹੀਂ ਜਾ ਸਕਦਾ, ਸ਼ਬਦਾਂ ਦੇ ਨਾਲ ਉਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਐਸੇ ਜਿਨ੍ਹਾਂ ਨੇ ਉਪਦੇਸ਼ ਸਰਵਣ ਕੀਤਾ, ਉਹ ਫਿਰ ਸੰਸਾਰ ਦੀ ਸਭ ਖੋਜਾਂ ਨੂੰ ਛੱਡ ਕਰਕੇ ਪ੍ਰਮਾਤਮਾ ਦੇ ਚਰਨਾਂ ਦੀ ਖੋਜ ਵਿੱਚ ਲੱਗੇ ਹਨ। ਮਹਾਰਾਜ ਆਪ ਜੀ ਦੇ ਚਰਨਾਂ ਦੀ ਸਾਨੂੰ ਪ੍ਰਾਪਤੀ ਹੋ ਜਾਵੇ। ਤੁਹਾਡੇ ਚਰਨ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਮਿਲ ਜਾਣ। ਦਸਾਂ ਦਿਸ਼ਾਵਾਂ ਦੇ ਵਿੱਚ ਸਭ ਥਾਵਾਂ ਤੇ ਵਾਹਿਗੁਰੂ ਦੇ ਚਰਨਾਂ ਨੂੰ ਨਿਸ਼ਚੈ ਕਰਕੇ ਜਾਣਦੇ ਹੋਏ ਖੋਜਦੇ ਹਨ। ਤਿਆਗੰਤ ਕਪਟ ਰੂਪ ਮਾਇਆ, ਸੰਸਾਰ ਦੇ ਅੰਦਰ ਜਿਤਨਾ ਵੀ ਮਾਇਆ ਦਾ ਰੂਪ ਹੈ ਜਾਂ ਜਿਤਨੇ ਵੀ ਮਾਇਆ ਦੇ ਸੁੱਖ ਹਨ, ਸਭ ਛਲ ਰੂਪ ਜਾਣ ਕਰਕੇ ਤਿਨਾਂ ਨੇ ਤਿਆਗ ਦਿੱਤੇ ਹਨ। ਮਹਾਰਾਜ ਕਹਿੰਦੇ ਜਿਨ੍ਹਾਂ ਨੂੰ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਮਿਲਣੇ ਦਾ ਵਿਰਹਾ ਜਾਗਿਆ, ਪਰਮੇਸ਼ਰ ਦੇ ਨਾਲ ਮਿਲਣ ਵਾਸਤੇ ਜਿਨ੍ਹਾਂ ਦੇ ਹਿਰਦੇ ਅੰਦਰ ਵਿਰਹਾ ਪੈਦਾ ਹੋਇਆ, ਉਹਨਾਂ ਗੁਰਮੁਖ ਪਿਆਰਿਆਂ ਨੇ ਮਾਇਆ ਨੂੰ ਕਪਟ ਰੂਪ ਜਾਣ ਕਰਕੇ ਕਿ ਮਾਇਆ ਛਲ ਰੂਪ ਹੈ। ਮਾਇਆ ਛਲ ਤਿਣ ਕੀ ਅਗਨ ਮੇਘ ਕੀ ਛਾਇਆ, ਗੋਬਿੰਦ ਭਜਨ ਬਿਨ ਹੜਕਾ ਜਲ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਹੈ ਪ੍ਰਾਣਾ ਧਾਰੇ ਜੀਵ, ਮਾਇਆ ਛਲ ਰੂਪ ਹੈ। ਪਤਾ ਨਹੀਂ ਕਿਹੜੇ ਵੇਲੇ ਤੈਨੂੰ ਛਲ ਲਵੇ, ਕਿਹੜੇ ਢੰਗ ਦੇ ਨਾਲ ਤੈਨੂੰ ਆਪਣੇ ਅਧੀਨ ਕਰ ਲਵੇ। ਸੱਚੇ ਪਾਤਸ਼ਾਹ ਜੀ ਕਹਿੰਦੇ ਇਦਾਂ ਦੇ ਇਹ ਮਾਇਆ ਦਾ ਰੂਪ ਹੈ। ਤ੍ਰਿਣ ਕੀ ਮੇਘ ਕਹਿੰਦੇ ਹਨ ਕਿ ਜਿਵੇਂ ਘਾਹ ਹੈ ਨਾ, ਘਾਹ ਨੂੰ ਸਾਧ ਸੰਗਤ ਜੀ ਅੱਗ ਲਾਈ ਜਾਵੇ ਤੇ ਕਿੰਨਾ ਕੁ ਸਮਾਂ ਉਹ ਅੱਗ ਰਹਿੰਦੀ ਹੈ।
ਮੇਘ ਕੀ ਛਾਇਆ ਤੇ ਬੱਦਲਾਂ ਦੀ ਛਾਂ ਦਾ ਕਿੰਨਾ ਕੁ ਸਮਾਂ ਸੁੱਖ ਲਿਆ ਜਾ ਸਕਦਾ ਹੈ। ਪਰਮੇਸ਼ਰ ਦੇ ਭਜਨ ਤੋਂ ਬਿਨਾਂ ਮਹਾਰਾਜ ਕਹਿੰਦੇ ਹੜ੍ਹ ਦੇ ਪਾਣੀ ਦੀ ਤਰ੍ਹਾਂ ਸਭ ਕੁਝ ਰੋੜ ਕੇ ਨਾਲ ਹੀ ਲੈ ਜਾਣ ਵਾਲੀ ਹੈ। ਇਦਾਂ ਦਾ ਇਸ ਪ੍ਰਬਲ ਮਾਇਆ ਦਾ ਸਰੂਪ ਹੈ। ਤੋ ਹਜੂਰ ਨੇ ਉਚਾਰਨ ਕੀਤਾ ਤੇ ਅਗੰਤ ਕਪਟ ਰੂਪ ਮਾਇਆ। ਇਹ ਛਲ ਰੂਪ ਜਾਣ ਕਰਕੇ ਪਰਮੇਸ਼ਰ ਦੇ ਪਿਆਰਿਆਂ ਨੇ ਇਹਨਾਂ ਦਾ ਤਿਆਗ ਹੀ ਕਰ ਦਿੱਤਾ ਹੈ। ਤੇ ਸਾਧ ਸੰਗਤ ਜੀ ਜਿਨ੍ਹਾਂ ਨੇ ਤਿਆਗ ਕੀਤਾ ਉਹਨਾਂ ਦੇ ਚਰਣੀ ਆ ਕਰਕੇ ਉਹਨਾਂ ਦੀ ਦਾਸੀ ਬਣ ਕੇ ਇਹਨੇ ਚਰਨਾਂ ਵਿੱਚ ਆ ਕੇ ਲੱਗ ਜਾਣਾ ਕੀਤਾ ਹੈ। ਮਹਾਰਾਜ ਸਾਹਿਬ ਜੀ ਦਾ ਬਚਨ ਆਉਂਦਾ ਹੈ ਨਾ ਕਿ ਜਦੋਂ ਇਸ ਦਾ ਤਿਆਗ ਕੀਤਾ ਗੁਰਮੁਖ ਪਿਆਰੇ ਤਬ ਉਹ ਸਰਣੀ ਆਏ ਪਈ। ਗਉ ਕਰ ਪਕੜੀ ਨਾ ਆਈ ਹਾਥ ਪ੍ਰੀਤ ਕਰੀ ਚਾਲੀ ਨਹੀਂ ਸਾਥ। ਕਹੋ ਨਾਨਕ ਜੋ ਤਿਆਗ ਦਈ ਤਬ ਉਹ ਚਰਣੀ ਆਏ ਪਈ। ਕਹਿੰਦੇ ਇਹਦੇ ਨਾਲ ਪ੍ਰੀਤ ਕੀਤੀ ਤੇ ਨਾਲ ਨੇ ਚੱਲਣਾ ਕੀਤਾ। ਗਹੁ ਕਰ ਪਕੜੀ ਨਾ ਆਈ ਹਾਥ, ਜੇ ਪਕੜਨ ਦਾ ਨੂੰ ਫੜਨ ਦਾ ਯਤਨ ਕੀਤਾ ਤੇ ਹੱਥਾਂ ਵਿੱਚ ਵੀ ਨਹੀਂ ਆਈ। ਕਿਹੜਾ ਕੋਈ ਜੀਵ ਆਪਣੇ ਨਾਲ ਇਸ ਪ੍ਰਬਲ ਮਾਇਆ ਨੂੰ ਲੈ ਕੇ ਜਾਂਦਾ ਜਾਂ ਕੋਈ ਸੰਸਾਰ ਤੋਂ ਕੋਈ ਜੀਵ ਆਪਣੀ ਹਿੱਕ ਤੇ ਰੱਖ ਕਰਕੇ ਕੋਈ ਲਾਲ ਲੈ ਕੇ ਚਲਾ ਗਿਆ ਹੋਵੇ? ਨਹੀਂ, ਮਹਾਰਾਜ ਕਹਿੰਦੇ ਇੱਥੇ ਰਹਿ ਜਾਣ ਵਾਲੀ ਹੈ। ਹਾਂ, ਜਦੋਂ ਇਹਦਾ ਤਿਆਗ ਕਰ ਦਿੱਤਾ ਨਾ ਮਨੋ ਕਿ ਤੂੰ ਛਲ ਰੂਪ ਹੈ, ਕੇਵਲ ਪ੍ਰਮਾਤਮਾ ਦੇ ਭਜਨ ਦੇ ਵਿੱਚ ਪਰਮ ਸੁਖ ਹੈ, ਤਬ ਉਹ ਚਰਣੀ ਆਈ ਪਈ। ਤਦੋਂ ਫਿਰ ਆਪ ਇਸ ਨੇ ਆ ਕਰਕੇ ਚਰਨ ਦਾਸੀ ਬਣ ਕਰਕੇ ਇਸ ਨੇ ਚਰਨਾਂ ਵਿੱਚ ਪੈਦਾਣਾ ਕੀਤਾ ਕਿ ਮੈਨੂੰ ਅੰਗੀਕਾਰ ਕਰ ਲਓ, ਮੈਨੂੰ ਗ੍ਰਹਿਣ ਕਰ ਲਓ। ਪਰ ਗੁਰਮੁਖ ਪਿਆਰੇ ਪਰਮੇਸ਼ਰ ਦੇ ਨਾਮ ਦਾ ਭਜਨ ਦਾ ਆਨੰਦ ਮਾਣਦੇ ਹੋਏ ਇਸ ਨੂੰ ਅੰਗੀਕਾਰ ਨਹੀਂ ਕਰਦੇ। ਇਹਦੇ ਤੋਂ ਕੰਮ ਜ਼ਰੂਰ ਲੈ ਲੈਂਦੇ ਆ, ਸੇਵਾਵਾਂ ਜ਼ਰੂਰ ਇਹਦੇ ਤੋਂ ਬੰਦਗੀ ਕਰਨ ਵਾਲੇ ਬ੍ਰਹਮ ਬੇਤੇ ਕਰਵਾ ਲੈਂਦੇ ਆ, ਪਰ ਇਸ ਨੂੰ ਆਪਣੇ ਹਿਰਦੇ ਅੰਦਰ ਜਗ੍ਹਾ ਨਹੀਂ ਦਿੰਦੇ, ਗ੍ਰਹਿਣ ਨਹੀਂ ਕਰਨਾ ਕਰਦੇ। ਮਹਾਰਾਜ ਕਹਿੰਦੇ ਛਲ ਰੂਪ ਜਾਣ ਕਰਕੇ ਤੇ ਅਗੰਤ ਇਹਦਾ ਤਿਆਗ ਕਰ ਦਿੱਤਾ ਗੁਰਮੁਖਾਂ ਨੇ। ਕਪਟ ਰੂਪ ਮਾਇਆ ਕਿ ਛਲ ਲੈਣ ਵਾਲੀ ਹੈ, ਇਹ ਧੋਖੇਬਾਜ਼ ਹੈ। ਪਤਾ ਨਹੀਂ ਕਿਹੜੇ ਵੇਲੇ ਇਸ ਨੇ ਛਲ ਕਰਕੇ ਮੈਨੂੰ ਸਹੀ ਰਸਤੇ ਤੇ ਚੱਲਦੇ ਹੋਏ ਨੂੰ ਥੜਕਾ ਦੇਣਾ, ਮੈਨੂੰ ਮੰਜ਼ਿਲ ਦੀ ਪ੍ਰਾਪਤੀ ਵੱਲ ਵਧਦੇ ਹੋਏ ਨੂੰ ਇਸ ਨੇ ਕੋਈ ਨਾ ਕੋਈ ਰੁਕਾਵਟ ਅੱਗੇ ਖੜੀ ਕਰ ਦੇਣੀ ਹੈ। ਐਸਾ ਮਹਾਰਾਜ ਕਹਿੰਦੇ ਗੁਰਮੁਖਾ ਵੈਰਾਗਵਾਨਾਂ ਦਾ ਨਿਸ਼ਚਾ ਹੈ। ਨਾਨਕ ਆਨੰਦ ਰੂਪ ਸਾਧ ਸੰਗਮ ਹੈ। ਤੇ ਮਹਾਰਾਜ ਉਹਨਾਂ ਵੈਰਾਗੀਆਂ ਨੇ ਫਿਰ ਪਰਮ ਆਨੰਦ ਕਿੱਥੇ ਸਮਝਿਆ ਹੈ, ਕਿੱਥੇ ਨਿਸ਼ਚੈ ਕਰਕੇ ਜਾਣਿਆ? ਮਹਾਰਾਜ ਕਹਿੰਦੇ ਸਾਧ ਸੰਗਮ ਹੈ। ਮਹਾਰਾਜ ਜੀ ਦੀ ਸਾਧ ਸੰਗਤ ਦੇ ਵਿੱਚ, ਸਮੂਹ ਦੇ ਵਿੱਚ, ਜਿੱਥੇ ਸਮੁੱਚੀ ਸੰਗਤ ਮਿਲ ਕੇ ਪ੍ਰਮਾਤਮਾ ਦਾ ਜਸ ਗਾਉਂਦੀ ਹੈ, ਜਿੱਥੇ ਸਾਧ ਸੰਗਤ ਵਿੱਚ ਬੈਠ ਕੇ ਪ੍ਰਮਾਤਮਾ ਦਾ ਨਾਮ ਜਪਿਆ ਜਾਂਦਾ ਹੈ, ਉਹ ਸਾਧ ਸੰਗਤ ਦੇ ਵਿੱਚ ਉਹਨਾਂ ਗੁਰਮੁਖਾਂ ਦਾ ਨਿਸ਼ਚਾ ਬਣਦਾ। ਉੱਥੇ ਆ ਕੇ ਪਰਮ ਆਨੰਦ ਦੀ ਦਾਤ ਪ੍ਰਾਪਤ ਕਰਦੇ ਹਨ ਕਿ ਸਾਧ ਸੰਗਤ ਸਭ ਤੋਂ ਉੱਤਮ ਦਾਤ ਹੈ, ਸਰਵਉੱਚ ਸ਼ਕਤੀ ਹੈ ਮਹਾਰਾਜ ਜੀ ਦੀ ਸਾਧ ਸੰਗਤ ਦੇ ਵਿੱਚ। ਇਸ ਲਈ ਗੁਰਮੁਖ ਪਿਆਰੇ ਮਹਾਰਾਜ ਜੀ ਦੀ ਸਾਧ ਸੰਗਤ ਵਿੱਚ ਗੁਰਮੁਖ ਪਿਆਰੇ ਬੜੇ ਪਿਆਰ ਦੇ ਨਾਲ ਆ ਕਰਕੇ ਜੁੜਦੇ ਹਨ। ਸਾਧ ਸੰਗਤ ਜੀ, ਕੋਈ ਵਿਰਲੇ ਗੁਰਮੁਖ ਪਿਆਰੇ ਹਨ ਜਿਨ੍ਹਾਂ ਨੇ ਛਲ ਰੂਪ ਮਾਇਆ ਨੂੰ ਬੇਖ ਜ਼ਹਿਰ ਦੀ ਤਰ੍ਹਾਂ ਜਾਣਿਆ ਹੈ ਤੇ ਪਰਮੇਸ਼ਰ ਦੇ ਨਾਮ ਨੂੰ ਅੰਮ੍ਰਿਤ ਰੂਪ ਜਾਣ ਕੇ ਆਪਣੇ ਹਿਰਦੇ ਵਿੱਚ ਗ੍ਰਹਿਣ ਕੀਤਾ ਹੈ। ਨਹੀਂ ਤਾਂ ਅਗਿਆਤ ਜੀਵਾਂ ਨੇ ਪਰਮੇਸ਼ਰ ਦੇ ਨਾਮ ਅੰਮ੍ਰਿਤ ਨੂੰ ਜ਼ਹਿਰ ਵਰਗਾ ਜਾਣਿਆ ਔਰ ਇਸ ਪ੍ਰਬਲ ਮਾਇਆ ਦੇ ਨਾਲ ਜ਼ਹਿਰ ਰੂਪ ਜ਼ਹਿਰੀਲੀ ਮਾਇਆ ਦੇ ਨਾਲ ਉਹ ਪਿਆਰ ਕਰਦੇ, ਇਸ ਨੂੰ ਅੰਮ੍ਰਿਤ ਵਰਗਾ ਮਿਠਾਸ ਭਰੀ ਜਾਣ ਕਰਕੇ ਧਾਰਨ ਕਰ ਲੈਂਦੇ ਆ। ਇਦਾਂ ਦੀ ਅਗਿਆਤ ਜੀਵਾਂ ਦੀ ਹਾਲਤ ਹੈ। ਸੱਚੇ ਪਾਤਸ਼ਾਹ ਜੀ ਨੇ ਵਚਨ ਕੀਤਾ ਨਾ, ਅੰਮ੍ਰਿਤ ਕੌਰਾ ਵਿਖਿਆ ਮੀਠੀ ਸਾਖਤ ਕੀ ਵਿਦ ਨੈਣ ਹੰਡੀਠੀ। ਸਾਖਤ ਪੁਰਸ਼ਾਂ ਦੀ ਇਦਾਂ ਦੀ ਹਾਲਤ ਹੈ, ਅੰਮ੍ਰਿਤ ਨੂੰ ਜ਼ਹਿਰ ਰੂਪ ਜਾਣਦੇ ਆ ਕਿ ਪ੍ਰਮਾਤਮਾ ਦਾ ਨਾਮ ਇਹ ਜ਼ਹਿਰ ਦੀ ਤਰ੍ਹਾਂ ਹੈ। ਬੜਾ ਔਖਾ ਹੈ ਨਾਮ ਜਪਣਾ, ਹੈ ਤੇ ਸੰਗਤ ਜੀ ਔਖਾ ਹੈ, ਪਰ ਜਿਵੇਂ ਕਨੈਣ ਦੀ ਗੋਲੀ ਖਾਣੀ ਸੌਖੀ ਨਹੀਂ, ਕੌੜੀ ਹੁੰਦੀ ਹੈ, ਪਰ ਜਿਹੜਾ ਮਨੁੱਖ ਖਾ ਲੈਂਦਾ ਸਾਧ ਸੰਗਤ ਜੀ, ਉਹਦੇ ਰੋਗ ਵੀ ਫਿਰ ਕੱਟੇ ਜਾਂਦੇ ਆ, ਉਹਦਾ ਰੋਗ ਦੂਰ ਹੋ ਜਾਂਦਾ ਹੈ। ਤੇ ਸਾਧ ਸੰਗਤ ਜਿਹੜਾ ਪਰਮੇਸ਼ਰ ਦਾ ਨਾਮ ਜਪ ਲੈਂਦਾ, ਜਪਣਾ ਤੇ ਭਾਵੇਂ ਔਖਾ ਹੈ, ਆਖਣ ਔਖਾ ਸਾਚਾ ਨਾਉ, ਪਰ ਜਿਹੜਾ ਗੁਰਮੁਖ ਪਿਆਰਾ ਪਿਆਰ ਦੇ ਵਿੱਚ ਭਿੱਜ ਕਰਕੇ ਜਪ ਲੈਂਦਾ
ਸਤਿਗੁਰੂ ਜੀ ਦੀ ਸਿਖਾਈ ਹੋਈ ਸਿੱਖਿਆ ਨੂੰ ਜੀਵਨ ਦੇ ਵਿੱਚ ਗ੍ਰਹਿਣ ਕਰ ਲੈਂਦਾ ਹੈ, ਸਤਿਗੁਰੂ ਜੀ ਉਹਨਾਂ ਦੇ ਹਉਮੈ ਹੰਕਾਰ ਆਦਿਕ ਦੇ ਵੱਡੇ ਵੱਡੇ ਭਿਆਨਕ ਰੋਗ ਕੱਟ ਦਿੰਦੇ ਹਨ। ਇਹ ਪਰਮੇਸ਼ਰ ਦੇ ਨਾਮ ਦੀ ਵਡਿਆਈ ਹੈ। ਤੋ ਹਜੂਰ ਕਹਿੰਦੇ ਹਨ, ਵਿਖੇ ਕੌੜਤਨ ਸਗਲ ਮਾਹੇ ਜਗਤ ਰਹੀ ਲਪਟਾਏ। ਮਹਾਰਾਜ ਕਹਿੰਦੇ ਬਿਖ ਜ਼ਹਿਰ ਦੀ ਤਰ੍ਹਾਂ ਸਾਰੇ ਸੰਸਾਰ ਦੇ ਵਿੱਚ ਇਹ ਜ਼ਹਿਰ ਰੂਪ ਵਿਕਾਰਾਂ ਰੂਪ ਹੋ ਕਰਕੇ ਪ੍ਰਬਲ ਇਹ ਮਾਇਆ ਜੀਵਾਂ ਨੂੰ ਚੰਬੜੀ ਹੋਈ ਹੈ। तमाम ਸੰਸਾਰ ਦੇ ਜੀਵ ਆਪ ਵੀ ਇਹਦੇ ਨਾਲ ਪਿਆਰ ਕਰਦੇ ਹੋ ਲਪਟੇ ਹੋਏ ਰਹਿੰਦੇ ਹਨ। ਨਾਨਕ ਜਨ ਵਿਚਾਰਿਆ ਮੀਠਾ ਹਰ ਕਾ ਨਾਉ। ਪਰਮੇਸ਼ਰ ਦੇ ਪਿਆਰੇ ਗੁਰਮੁਖ ਜਨਾਂ ਬ੍ਰਹਮ ਵੇਦਿਆਂ ਨੇ ਕੇਵਲ ਵਿਚਾਰ ਕੀਤੀ ਕਿ ਇਹ ਸੰਸਾਰ ਦੇ ਲੋਗੋ ਕੇਵਲ ਤਾਂ ਕੇਵਲ ਪਰਮਾਤਮਾ ਦਾ ਨਾਮ ਹੀ ਮਿਠਾਸ ਭਰਿਆ ਅੰਮ੍ਰਿਤ ਵਰਗਾ ਹੈ, ਜਿਨ੍ਹਾਂ ਨੂੰ ਪਰਮਾਤਮਾ ਨੇ ਸੋਝੀ ਬਖਸ਼ੀ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਹਜੂਰ ਕਹਿੰਦੇ ਹਨ, ਤਿਆਗੰਤ ਕਪਟ ਰੂਪ ਮਾਇਆ ਨਾਨਕ ਆਨੰਦ ਰੂਪ ਸਾਧ ਸੰਗ ਮਹਿ। ਗੁਰਮੁਖ ਪਿਆਰਿਆਂ ਨੇ ਸਾਧ ਸੰਗਤ ਦੇ ਵਿੱਚ ਆਨੰਦ ਸਮਝਣਾ ਕੀਤਾ ਹੈ ਕਿ ਮਹਾਰਾਜ ਜੀ ਦੀ ਸਾਧ ਸੰਗਤ ਦੇ ਵਿੱਚ ਪਰਮ ਆਨੰਦ ਦੀ ਦਾਤ ਮਿਲਦੀ ਹੈ, ਜਿੱਥੇ ਪਰਮੇਸ਼ਰ ਦਾ ਸਦਾ ਹੀ ਨਿਵਾਸ ਰਹਿੰਦਾ ਹੈ। ਮਨ ਸਾਈ ਮੁਖ ਉਚਰਾ। ਉਹ ਗੁਰਮੁਖ ਪਿਆਰੇ ਆਪਣੇ ਮੁਖ ਤੋਂ ਵੀ ਪਰਮੇਸ਼ਰ ਦਾ ਨਾਮ ਉਚਾਰਦੇ ਹਨ, ਉਹਨਾਂ ਦੇ ਮਨ ਵਿੱਚ ਵੀ ਪ੍ਰਮਾਤਮਾ ਵਸਿਆ ਰਹਿੰਦਾ ਹੈ। ਜਿਨ੍ਹਾਂ ਬ੍ਰਹਮ ਵੇਦਿਆਂ ਦੇ ਪ੍ਰਥਾਏ ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਨੇ ਗੁਰਬਾਣੀ ਵਿੱਚ ਬਚਨ ਕਹੇ ਹੈ, ਇਹ ਬ੍ਰਹਮ ਗਿਆਨੀਆਂ ਦੇ ਗੁਣ ਹਨ, ਬ੍ਰਹਮ ਗਿਆਨੀ ਦੇ ਲੱਛਣ ਹਨ। ਜੋ ਉਹਨਾਂ ਦੇ ਹਿਰਦੇ ਵਿੱਚ ਹੁੰਦਾ ਹੈ ਉਹ ਕੁਝ ਉਹਨਾਂ ਦੀ ਰਸਨਾ ਤੇ ਹੁੰਦਾ ਹੈ, ਤੇ ਜੋ ਕੁਝ ਰਸਨਾ ਤੋਂ ਬੋਲਦੇ ਉਹ ਜੀਵਨ ਦੇ ਵਿੱਚ ਕਮਾਉਂਦੇ ਵੀ ਹੈ। ਮਹਾਰਾਜ ਸਾਹਿਬ ਜੀ ਨੇ ਬਚਨ ਕਹੇ ਹਨ, ਸੁਖਮਨੀ ਸਾਹਿਬ ਪਾਵਨ ਬਾਣੀ ਵਿੱਚ, ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੈ ਏਕਸ ਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਇਹ ਬ੍ਰਹਮ ਗਿਆਨੀ ਦੇ ਗੁਣ ਹਨ। ਨੇਤਰਾਂ ਦੇ ਨਾਲ ਵੀ ਉਹ ਪ੍ਰਮਾਤਮਾ ਨੂੰ ਦੇਖਦੇ, ਹਰ ਘਟ ਦੇ ਅੰਦਰ ਪਰਮੇਸ਼ਰ ਦੀ ਜੋਤ ਮਹਾਰਾਜ ਕਹਿੰਦੇ ਹਰ ਸਮੇਂ ਜਗਦੀ ਹੋ ਜੋਤ ਉਹਨਾਂ ਨੂੰ ਨਜ਼ਰ ਆਉਂਦੀ ਹੈ। ਤੇ ਰਸਨਾ ਤੋਂ ਵੀ ਹਰ ਸਮੇਂ ਵਾਹਿਗੁਰੂ ਵਾਹਿਗੁਰੂ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਹਨ। ਤਿਨਾਂ ਦੇ ਹਿਰਦੇ ਅੰਦਰ ਵੀ ਪ੍ਰਮਾਤਮਾ ਦਾ ਹੀ ਸਿਮਰਨ ਹੁੰਦਾ ਰਹਿੰਦਾ ਹੈ। ਐਸੇ ਜਿਹੜੇ ਬ੍ਰਹਮ ਵੇਤੇ ਹੈ ਉਹਨਾਂ ਨੂੰ ਬ੍ਰਹਮ ਗਿਆਨੀ ਕਿਹਾ ਜਾਂਦਾ ਹੈ। ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ, ਮਨ ਸਾਈ ਮੁਖ ਉਚਰਾ। ਹਜੂਰ ਕਹਿੰਦੇ ਹਨ, ਉਹਨਾਂ ਦੇ ਮਨ ਵਿੱਚ ਵੀ ਪ੍ਰਮਾਤਮਾ ਦੀ ਸਾਈ ਮਾਲਕ ਦੀ ਯਾਦ ਵਸੀ ਹੋਈ ਹੈ। ਆਪਣੇ ਮੁਖ ਤੋਂ ਵੀ ਪਰਮੇਸ਼ਰ ਦਾ ਨਾਮ ਹੀ ਉਚਾਰਦੇ ਹਨ। ਵਤਾ ਹੱਬੇ ਲੋ। ਔਰ ਉਹਨਾਂ ਨੇ ਆਪਣੇ ਮਨ ਨੂੰ ਬਦਲ ਲਿਆ ਹੈ, ਤਬਦੀਲ ਕਰ ਲਿਆ ਹੈ। ਲੋ ਸਾਰੀ ਲੋਕਾਈ ਤੋਂ ਵਤਾ ਉਹਨਾਂ ਨੇ ਪਾਸੇ ਹਟਾ ਲਿਆ, ਤਬਦੀਲ ਕਰ ਲਿਆ ਆਪਣੇ ਮਨ ਨੂੰ। ਜਿਹੜਾ ਮਨ ਸੰਸਾਰ ਦੇ ਵਿੱਚ ਜੁੜਿਆ ਰਹਿੰਦਾ ਸੀ ਉਸ ਨੂੰ ਬ੍ਰਹਮ ਦੇ ਵਿੱਚ ਲੀਨ ਕਰਕੇ ਹਰ ਸਮੇਂ ਰੱਖਦੇ ਹਨ। ਕਦੇ ਮਨ ਕਰਕੇ ਪ੍ਰਮਾਤਮਾ ਦੀ ਯਾਦ ਵਿੱਚ ਜੁੜੇ ਰਹਿੰਦੇ, ਕਦੇ ਬਾਣੀ ਕਰਕੇ ਉੱਚੀ ਆਵਾਜ਼ ਵਿੱਚ ਬੋਲਦੇ, ਕਦੇ ਰੋਮ ਰੋਮ ਕਰਕੇ ਮਹਾਰਾਜ ਕਹਿੰਦੇ ਰੱਬ ਨੂੰ ਚੇਤੇ ਕਰਦੇ ਹਨ। ਐਸੀ ਉਹਨਾਂ ਬ੍ਰਹਮ ਵੇਤਿਆਂ ਦੀ ਅਵਸਥਾ ਹੈ। ਸੱਚੇ ਪਾਤਸ਼ਾਹ ਮਹਾਰਾਜ ਆਖ ਰਹੇ ਹਨ, ਵਤਾ ਹੱਬੇ ਲੋ। ਹੱਬੇ ਨਾਮ ਸਾਰਿਆਂ ਦਾ ਹੈ, ਸਾਰੇ ਸੰਸਾਰ ਦੇ ਨਾਲ ਉਹਨਾਂ ਨੇ ਪਾਸਾ ਬਦਲ ਲਿਆ ਹੈ। ਸੰਸਾਰ ਤੋਂ ਅਵੇਸਲੇ ਹੋ ਕਰਕੇ ਰਹਿੰਦੇ ਹਨ। ਸੰਸਾਰ ਵੱਲੋਂ ਮਰ ਕੇ ਤੇ ਪ੍ਰਮਾਤਮਾ ਦੇ ਵੱਲ ਆਪਣਾ ਜੀਵਨ ਉਹ ਨਿਰਵਾਹ ਕਰਦੇ ਜਿਉਂਦੇ ਰਹਿੰਦੇ ਆ, ਸੰਸਾਰ ਦੇ ਵੱਲੋਂ ਮਰ ਕਰਕੇ ਰਹਿੰਦੇ ਹਨ। ਮਹਾਰਾਜ ਕਹਿੰਦੇ ਐਸਾ ਉਹਨਾਂ ਗੁਰਮੁਖਾਂ ਬ੍ਰਹਮ ਵੇਤਿਆਂ ਦਾ ਜੀਵਨ ਹੈ। ਵਤਾ ਹੱਬੇ ਲੋ। ਮਹਾਰਾਜ ਕਹਿੰਦੇ ਜਿਤਨੇ ਵੀ ਲੋਕਾਈ ਹੈ ਸੰਸਾਰ ਦੇ ਜੀਵਾਂ ਦਾ ਸੁਭਾਅ ਬਹੁਤ ਵੱਖਰਾ ਹੈ। ਉਹਨਾਂ ਬ੍ਰਹਮ ਵੇਤਿਆਂ ਦਾ ਸੰਸਾਰ ਦੇ ਜੀਵਾਂ ਦੇ ਨਾਲੋਂ ਸੁਭਾਅ ਬਹੁਤ ਵੱਖਰਾ ਹੁੰਦਾ ਹੈ। ਮਹਾਰਾਜ ਕਹਿੰਦੇ ਉਹਨਾਂ ਦਾ ਆਪਸੀ ਮੇਲ ਜੋਲ ਬਣਦਾ ਨਹੀਂ ਹੈ। ਭਗਤਾਂ ਤੈ ਸਹਿ ਸਾਰੀਆਂ ਜੋੜ ਕਦੇ ਨਾ ਆਇਆ। ਕਦੇ ਉਹਨਾਂ ਵਿੱਚ ਪਿਆਰ ਨਹੀਂ ਬਣਦਾ। ਸੰਸਾਰ ਦੇ ਜੀਵ ਆਪਣੀਆਂ ਮਤਾਂ ਮਤਾਂਤਰਾਂ ਅਨੁਸਾਰ ਵਿਚਾਰਾਂ ਪ੍ਰਗਟ ਕਰਦੇ, ਔਰ ਬੰਦਗੀ ਕਰਨ ਵਾਲੇ ਗੁਰਮੁਖ ਪਿਆਰੇ ਉਹ ਮਹਾਰਾਜ ਜੀ ਦੇ ਗੁਰਮਤਿ ਦੇ ਆਸ਼ੇ ਅਨੁਸਾਰ ਵਿਚਾਰਾਂ ਪ੍ਰਗਟ ਕਰਦੇ ਹਨ।
ਵਿਚਾਰਾਂ ਦਾ ਮੇਲ ਨਾ ਹੁੰਦਾ ਹੋਇਆ ਜਾਣ ਕਰਕੇ ਫਿਰ ਉਹਨਾਂ ਦੇ ਵਿੱਚ ਪਿਆਰ ਨਹੀਂ ਬਣਦਾ। ਜਿੱਥੇ ਵਿਚਾਰ ਨਹੀਂ ਰਲਦੇ ਸਾਧ ਸੰਗਤ ਜੀ, ਉੱਥੇ ਪਿਆਰ ਨਹੀਂ ਕਦੇ ਬਣ ਸਕਦਾ। ਵਿਚਾਰ ਰਲਦਾ ਹੋਵੇ ਦੋਵਾਂ ਧਿਰਾਂ ਦਾ, ਉੱਥੇ ਸਾਧ ਸੰਗਤ ਜੀ ਪਿਆਰ ਸਾਧ ਸੰਗਤ ਜੀ ਬਰਕਰਾਰ ਰਹਿਣਾ ਕਰਦਾ ਹੈ। ਉੱਥੇ ਫਿਰ ਗੂੜੀ ਪ੍ਰੀਤ ਬਣ ਜਾਂਦੀ ਜਿੱਥੇ ਵਿਚਾਰ ਰਲਦੇ ਹੋਣ। ਪਰ ਜਿੱਥੇ ਵਿਚਾਰਾਂ ਦੇ ਮਤਭੇਦ ਹੋਣ ਉੱਥੇ ਥੋੜਾ ਬਹੁਤਾ ਵੀ ਪਿਆਰ ਬਣ ਜਾਂਦਾ। ਜਿੱਥੇ ਬਿਲਕੁਲ ਵੀ ਵਿਚਾਰ ਨਾ ਰਲਦਾ ਹੋਵੇ ਉੱਥੇ ਥੋੜਾ ਜਿੰਨਾ ਰੱਤਾ ਮਾਤਰ ਵੀ ਜੀਵਾਂ ਦੇ ਅੰਦਰ ਪਿਆਰ ਨਹੀਂ ਕਦੇ ਪੈਦਾ ਹੋ ਸਕਦਾ। ਤੋ ਇਸ ਕਰਕੇ ਮਹਾਰਾਜ ਕਹਿੰਦੇ ਸੰਸਾਰੀ ਜੀਵਾਂ ਵਿੱਚ ਤੇ ਰੱਬ ਦੇ ਪਿਆਰਿਆਂ ਭਗਤਾਂ ਦੇ ਵਿੱਚ ਪਿਆਰ ਇਸੇ ਕਰਕੇ ਨਹੀਂ ਬਣਦਾ। ਥੋੜਾ ਨਹੀਂ, ਜ਼ਮੀਨ ਅਸਮਾਨ ਦੇ ਨਾਲੋਂ ਜ਼ਿਆਦਾ ਉਹਨਾਂ ਦੇ ਵਿਚਾਰਾਂ ਦੇ ਵਿੱਚ ਫਰਕ ਹੁੰਦਾ, ਅੰਤਰਾ ਹੁੰਦਾ। ਇਸ ਲਈ ਮਹਾਰਾਜ ਕਹਿੰਦੇ ਉਹਨਾਂ ਦੇ ਨਾਲ ਤਿਨਾਂ ਦਾ ਜੋੜ ਨਹੀਂ ਬਣਨਾ ਕਰਦਾ। ਵੱਤਾ ਹੱਬੇ ਲੋ, ਸਾਰੀ ਸੰਸਾਰ ਦੇ ਨਾਲ ਉਹਨਾਂ ਨੇ ਪਾਸਾ ਵੱਟ ਲਿਆ। ਸੰਸਾਰ ਤੋਂ ਉਪਰਾਮ ਹੋ ਕੇ ਹੀ ਸਦਾ ਰਹਿੰਦੇ ਹਨ। ਨਾਨਕ ਹੱਬ ਅਡੰਬਰ ਕੂੜਿਆ। ਹਜੂਰ ਕਹਿੰਦੇ ਹਨ ਉਹਨਾਂ ਦੇ ਲਈ ਸਾਰਾ ਜਿਤਨਾ ਵੀ ਸੰਸਾਰ ਦਾ ਅਡੰਬਰ ਹੈ, ਜਿਤਨਾ ਵੀ ਪਸਾਰਾ ਨਜ਼ਰ ਆਉਂਦਾ ਹੈ, ਕੂੜਿਆ, ਉਹਨਾਂ ਦੀ ਦ੍ਰਿਸ਼ਟੀ ਵੀ ਸਾਰੇ ਦਾ ਸਾਰਾ ਪਸਾਰਾ ਝੂਠਾ ਨਜ਼ਰ ਆਉਂਦਾ ਹੈ। ਕਿ ਜਿਤਨਾ ਵੀ ਅਡੰਬਰ ਹੈ ਇਹ ਸਾਰਾ ਝੂਠਾ ਹੈ, ਸਦਾ ਰਹਿਣ ਵਾਲਾ ਨਹੀਂ ਹੈ। ਸੁਣ ਜੀਵਾ ਸੱਚੀ ਸੋਏ। ਉਹ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਦੀ ਸੱਚੀ ਸੋਭਾ ਸੁਣ ਕਰਕੇ ਜੀਵਤ ਭਾਵ ਵਿੱਚ ਰਹਿੰਦੇ ਆ। ਸੰਸਾਰ ਦੇ ਵੱਲੋਂ ਮਰ ਕੇ ਤੇ ਪ੍ਰਮਾਤਮਾ ਦੇ ਵੱਲ ਜੀਵਤ ਭਾਵ ਵਿੱਚ ਰਹਿੰਦੇ ਹਨ, ਰੱਬ ਦੇ ਵੱਲ ਜਿਉਂਦੇ ਆ। ਸੁਣ ਜੀਵਾ ਸੱਚੀ ਸੋਏ। ਅਥਵਾ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਹਨ, ਐਸੇ ਗੁਰਮੁਖ ਪਿਆਰਿਆਂ ਦੀ ਜਿਨ੍ਹਾਂ ਦੀ ਸੱਚੀ ਸੋਭਾ ਹੈ ਨਾ। ਕਿਉਂਕਿ ਸੰਸਾਰੀ ਜੀਵਾਂ ਦੀ ਜਿਹੜੀ ਸੋਭਾ ਹੈ ਧਨ ਕਰਕੇ, ਪਦਾਰਥਾਂ ਕਰਕੇ, ਮਾਇਆ ਦੇ ਸੁਖਾਂ ਕਰਕੇ, ਇਹ ਕੇਵਲ 4 ਦਿਨਾਂ ਦੀ ਹੈ। ਕੇਵਲ 4 ਕੋ ਦਿਨਾਂ ਦੀ। ਫੇਰ ਨਹੀਂ ਕੋਈ ਸੋਭਾ ਕਰਦਾ, ਫੇਰ ਨਹੀਂ ਕੋਈ ਵੀ ਉਹਨਾਂ ਨੂੰ ਯਾਦ ਕਰਦਾ। ਪਰ ਉਹ ਗੁਰਮੁਖ ਪਿਆਰਿਆਂ ਦੀ ਸੋਭਾ ਜੁਗਾਂ ਜੁਗਾਂ ਤੱਕ ਰਹਿੰਦੀ ਹੈ, ਜੋ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਨਾਲ ਪਿਆਰ ਕਰਦੇ ਹਨ, ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਆਪਣੇ ਹਿਰਦੇ ਵਿੱਚ ਧਾਰਨ ਕਰਕੇ ਰੱਖਿਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜੋ ਮਨ ਬਾਣੀ ਸਰੀਰ ਕਰਕੇ ਗੁਰੂ ਚਰਨਾਂ ਦੇ ਨਾਲ ਜੁੜੇ ਰਹਿੰਦੇ ਹਨ, ਤਿਨ ਕੀ ਸੋਭਾ ਸਭ ਨਿਥਾਈ। ਉਹਨਾਂ ਦੀ ਸਭ ਥਾਵਾਂ ਤੇ ਸੋਭਾ ਹੋ ਰਹੀ ਹੈ, ਰਹਿੰਦੀ ਦੁਨੀਆ ਤੱਕ ਇਹਨਾਂ ਦੀ ਸੋਭਾ ਹੁੰਦੀ ਰਹਿੰਦੀ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਹਜੂਰ ਕਹਿੰਦੇ, ਨਾਨਕ ਹੱਬ ਅਡੰਬਰ ਕੂੜਿਆ, ਸੁਣ ਜੀਵਾ ਸੱਚੀ ਸੋਏ। ਹਜੂਰ ਨੇ ਉਚਾਰਨ ਕੀਤਾ, ਉਹਨਾਂ ਦੀ ਸੱਚੀ ਸੋਭਾ ਸੁਣ ਕਰਕੇ ਹੀ ਜਗਿਆਸੂ ਜਨ ਜੀਵਨ ਦੇ ਅੰਦਰ ਜੀਵਤ ਭਾਵ ਵਿੱਚ ਰਹਿਣਾ ਕਰਦੇ ਐ। ਭਾਵ ਆਪਾ ਭਾਵ ਅਭਾਵ ਕਰਕੇ ਨਿਮਰਤਾਵਾਨ ਹੋ ਕੇ ਸੰਸਾਰ ਦੇ ਵੱਲ ਮਰ ਕੇ ਪ੍ਰਮਾਤਮਾ ਦੇ ਵੱਲ ਜੀਵਤ ਰਹਿੰਦੇ ਹਨ। ਔਰ ਇਸੇ ਪ੍ਰਕਾਰ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਹੈ ਕਿ हे ਸੰਸਾਰ ਦੇ ਜੀਵਾ, ਮਨ ਸਾਈ ਮੁਖ ਉਚਰਾ ਵੱਤਾ ਹੱਬੇ ਲੋਆ। ਕਹਿੰਦੇ ਹਨ ਕਿ ਜਿਹੜੇ ਸੰਸਾਰ ਦੇ ਜੀਵ ਸਾਗਤ ਪੁਰਸ਼ ਹਨ, ਜਿਹੜੇ ਹਰ ਸਮੇਂ ਮਨ ਮੱਤਾਂ ਕਰਦੇ ਰਹਿੰਦੇ, ਅੰਤਰੀ ਭਾਵ ਦੇ ਵਿੱਚ ਮਹਾਰਾਜ ਉਪਦੇਸ਼ ਦਿੰਦੇ ਆ। ਮਨ ਸਾਈ ਮੁਖ ਉਚਰਾ, ਜਿਨ੍ਹਾਂ ਦੇ ਮਨ ਦੇ ਅੰਦਰ ਸਾਧ ਸੰਗਤ ਜੀ ਹਰ ਸਮੇਂ ਸਿਆਸਤਪੁਣਾ ਰਹਿੰਦਾ ਹੈ, ਹੰਕਾਰਪੁਣਾ ਰਹਿੰਦਾ ਹੈ, ਉਹ ਹਰ ਸਮੇਂ ਆਪਣਾਤੀ ਜਿਤਾਉਂਦੇ ਰਹਿੰਦੇ ਹਨ। ਜਿੱਥੇ ਵੀ ਕੋਈ ਗੱਲ ਕਰਦੇ ਹੰਕਾਰ ਭਰੀ ਗੱਲ ਕਰਦੇ ਆ। ਹੰਕਾਰ ਭਰੇ ਬੋਲ ਆਪਣੀ ਰਸਨਾ ਤੋਂ ਹਰ ਸਮੇਂ ਬੋਲਦੇ ਰਹਿੰਦੇ ਹਨ। ਜੇ ਕੋਈ ਸੂਰਮਾ ਹੈ ਤੇ ਆਪਣੀ ਸੂਰਮ ਗਤੀ ਦੀਆਂ, ਸੂਰਮਤਾਈ ਦੀਆਂ ਹਰ ਸਮੇਂ ਗੱਲਾਂ ਕਰਦਾ ਰਹਿੰਦਾ, ਵਿਚਾਰਾਂ ਪ੍ਰਗਟ ਕਰਦਾ ਰਹਿੰਦਾ ਕਿ ਮੈਂ ਇੰਨੇ ਜ਼ਿਆਦਾ ਬੰਦਿਆਂ ਦਾ ਕਤਲ ਕਰ ਦਿੱਤਾ, ਇੰਨਿਆਂ ਨੂੰ ਮੈਂ ਮਾਰ ਦਿੱਤਾ। ਉਹ ਆਪਣੀਆਂ ਹਰ ਸਮੇਂ ਜਿਤਾਉਂਦਾ ਰਹਿੰਦਾ ਹੈ। ਸੱਚੇ ਪਾਤਸ਼ਾਹ ਮਹਾਰਾਜ ਹਜੂਰ ਉਚਾਰਨ ਕਰਦੇ ਨੇ, ਮਨ ਸਾਈ ਮੁਖ ਉਚਰਾ ਵੱਤਾ ਹੱਬੇ ਲੋਆ। ਮਹਾਰਾਜ ਕਹਿੰਦੇ ਹੋ ਸੰਸਾਰ ਦੇ ਵਿੱਚ ਹਰ ਸਮੇਂ ਆਪਣੇ ਚਿੱਤ ਨੂੰ ਜੋੜ ਕੇ ਰੱਖਦੇ, ਹੰਕਾਰ ਭਰੇ ਬੋਲ ਬੋਲਦੇ ਰਹਿੰਦੇ ਹਨ। ਨਾਨਕ ਹੱਬ ਅਡੰਬਰ ਕੂੜਿਆ। ਪਰ ਗੁਰਮੁਖ ਪਿਆਰੇ ਮਹਾਤਮਾ ਜਨਾਂ ਨੇ ਨਿਸ਼ਚੈ ਕਰਕੇ ਜਾਣਿਆ ਹੈ ਕਿ ਜਿਤਨਾ ਵੀ ਸੰਸਾਰ ਦੇ ਅੰਦਰ ਅਡੰਬਰ ਹੈ ਝੂਠਾ ਹੈ।
ਤਾਂ ਮਹਾਰਾਜ ਕਹਿੰਦੇ ਸਾਖਤ ਜੀਵਾਂ ਦਾ ਜਿਤਨਾ ਵੀ ਅਡੰਬਰ ਰਚਿਆ ਹੁੰਦਾ ਹੈ, ਨਾਨਕ ਹੱਬ ਅਡੰਬਰ ਕੂੜਿਆ। ਜੋ ਕੁਝ ਵੀ ਆਪਣੇ ਭਾਵੇਂ ਸੂਰਮਤਾਈ ਦੀਆਂ ਗੱਲਾਂ ਕਰਦੇ ਨੇ, ਹੰਕਾਰ ਦੇ ਬੋਲ ਬੋਲਦੇ ਐ, ਸਭ ਮਹਾਰਾਜ ਕਹਿੰਦੇ ਉਹਨਾਂ ਦਾ ਰਚਿਆ ਹੋਇਆ ਅਡੰਬਰ ਝੂਠਾ ਹੀ ਰਹਿੰਦਾ ਹੈ। ਸੁਣ ਜੀਵਾ ਸੱਚੀ ਸੋਏ। ਔਰ ਜਿਹੜੇ ਗੁਰਮੁਖ ਪਿਆਰਿਆਂ ਦੀ ਸੱਚੀ ਸੋਭਾ ਹੈ, ਉਹਨਾਂ ਨੂੰ ਦੇਖ ਕਰਕੇ ਜਾਂ ਸ਼ਰਧਾ ਵਿਸ਼ਵਾਸ ਰੂਪ ਕੰਨਾਂ ਦੇ ਨਾਲ ਸੁਣ ਕਰਕੇ ਸੰਸਾਰ ਦੇ ਜੀਵ ਸਾਧ ਸੰਗਤ ਜੀ ਇੱਕ ਨਵਾਂ ਜੀਵਨ ਜ਼ਿੰਦਗੀ ਨਵੀਂ ਪ੍ਰਾਪਤ ਕਰ ਲੈਂਦੇ ਐ। ਸੁਚੱਜੇ ਢੰਗ ਦੇ ਨਾਲ ਜੀਵਨ ਨਿਰਵਾਹ ਕਰਨਾ ਜ਼ਿੰਦਗੀ ਵਿੱਚ ਉਹਨਾਂ ਨੂੰ ਪ੍ਰਾਪਤ ਹੋ ਜਾਂਦਾ ਹੈ। ਮਹਾਰਾਜ ਕਹਿੰਦੇ ਸੋਹਣੇ ਢੰਗ ਦੇ ਨਾਲ ਇੱਕ ਚੰਗਾ ਉਹਨਾਂ ਨੂੰ ਜੀਵਨ ਮਿਲ ਜਾਂਦਾ ਹੈ, ਲਕਸ਼ ਪ੍ਰਾਪਤ ਹੋ ਜਾਂਦਾ ਹੈ ਕਿ ਜ਼ਿੰਦਗੀ ਵਿੱਚ ਕਿਵੇਂ ਅਸੀਂ ਆਪਣਾ ਜੀਵਨ ਨਿਰਵਾਹ ਕਰਕੇ ਲੋਕ ਪਰਲੋਕ ਸੁਹੇਲਾ ਬਣਾਉਣਾ ਹੈ। ਪੌੜੀ ਬਸਤਾ ਟੂਟੀ ਝੁੰਪੜੀ। ਸਾਧ ਸੰਗਤ ਜੀ ਜੋ ਪੌੜੀ ਉਚਾਰਨ ਕੀਤੀ ਹੈ ਨਾ, ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਖਾਨਾਪੁਰ ਨਗਰ ਦੇ ਵਿੱਚ ਭਾਈ ਹੇਮਾ ਜੀ ਸਤਿਗੁਰੂ ਜੀ ਦੇ ਬੜੇ ਪਿਆਰੇ ਅਨੇਨ ਸਿੱਖ ਹੋਏ ਹਨ। ਆਰਥਿਕ ਪੱਖ ਤੋਂ ਭਾਵੇਂ ਬਹੁਤ ਕਮਜ਼ੋਰ ਸਨ, ਬੜੀ ਗਰੀਬੀ ਹੈ, ਇੱਕ ਟੁੱਟੀ ਜੀ ਛਪਰੀ ਬਣਾਈ ਹੈ, ਉਹਦੇ ਵਿੱਚ ਰਹਿ ਕੇ ਆਪਣਾ ਜੀਵਨ ਨਿਰਵਾਹ ਕਰਦੇ ਹੈ। ਪਰ ਸੁਭਾਅ ਇਦਾਂ ਦਾ ਹੈ, ਭਾਵੇਂ ਖਾਣ ਦੇ ਲਈ ਆਪਣੇ ਕੋਲ ਕੁਝ ਨਾ ਬਚੇ, ਜੇ ਕੋਈ ਆਇਆ ਗਿਆ ਨਾ ਸੇਵਾ ਦਾ ਮੌਕਾ ਮਿਲ ਗਿਆ ਤੇ ਬੜੇ ਪਿਆਰ ਦੇ ਨਾਲ ਉਹਨਾਂ ਦੀ ਸੇਵਾ ਕਰਦੇ ਹਨ। ਸੁਭਾਅ ਇਦਾਂ ਦਾ ਭਾਈ ਹੇਮਾ ਜੀ ਦਾ। ਤੇ ਮਹਾਰਾਜ ਜੀ ਨੂੰ ਲੰਬੇਰੇ ਸਮੇਂ ਤੋਂ ਯਾਦ ਕਰਦੇ ਸਨ ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਨੂੰ ਕਿ ਮਹਾਰਾਜ ਕਦੋਂ ਸੁਭਾਗਾ ਸਮਾਂ ਆਵੇਗਾ ਜਦੋਂ ਆਪ ਜੀ ਦੇ ਦਰਸ਼ਨ ਪ੍ਰਾਪਤ ਹੋਣਗੇ, ਜਦੋਂ ਤੁਹਾਡੇ ਦੀਦਾਰ ਮਹਾਰਾਜ ਸਾਨੂੰ ਮਿਲ ਜਾਣਗੇ। ਮਨ ਵਿੱਚ ਭਾਵਨਾ ਸੱਚਾ ਪਿਆਰ ਸ਼ਰਧਾ ਦੇ ਨਾਲ ਸਤਿਗੁਰੂ ਜੀ ਨੂੰ ਯਾਦ ਕਰਿਆ ਕਰਦਾ ਸੀ। ਇੱਕ ਵਾਰ ਖਾਨਾਪੁਰ ਨਗਰ ਦੇ ਵਿੱਚ ਮਹਾਰਾਜ ਆਏ ਤੇ ਜਿੱਥੇ ਗੁਰਦੁਆਰਾ ਚੋਲਾ ਸਾਹਿਬ ਉੱਥੋਂ ਚੱਲ ਕਰਕੇ ਮਹਾਰਾਜ ਸਾਹਿਬ ਜੀ ਆ ਰਹੇ ਸਨ। ਜਦੋਂ ਇਸ ਨਗਰ ਦੇ ਵਿੱਚ ਪਹੁੰਚੇ ਆ ਤੇ ਬਹੁਤ ਭਾਰੀ ਵਰਖਾ ਹੋਣ ਲੱਗ ਪਈ। ਭਾਈ ਪ੍ਰਾਣਾ ਜੀ, ਭਾਈ ਵਿਧਿਆ ਜੀ, ਭਾਈ ਜੇਠਾ ਜੀ, ਭਾਈ ਗੁਰਦਾਸ ਜੀ ਆਦਿਕ ਜਿਹੜੇ ਗੁਰਸਿੱਖ ਸਨ, ਉਹ ਮਹਾਰਾਜ ਸਾਹਿਬ ਜੀ ਨੂੰ ਬੇਨਤੀ ਕਰਨ ਲੱਗੇ, ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਇਸ ਨਗਰ ਦੇ ਵਿੱਚ ਕਿਸੇ ਦੇ ਘਰ ਦੇ ਵਿੱਚ ਰਾਤ ਕੱਟ ਲੈਣੀ ਚਾਹੀਦੀ ਹੈ। ਬਹੁਤ ਭਾਰੀ ਵਰਖਾ ਹੋ ਰਹੀ ਹੈ, ਬੜੀ ਜ਼ੋਰ ਦੇ ਨਾਲ ਮੀਂਹ ਪੈਂਦਾ ਪਿਆ ਤੇ ਮਹਾਰਾਜ ਸਾਹਿਬ ਜੀ ਨੇ ਸੁਭਾਵਿਕ ਬਚਨ ਕੀਤਾ ਕਿ ਗੁਰਸਿੱਖੋ ਜਿੱਥੇ ਵੀ ਸਮਾਂ ਮਿਲੇ, ਜਿੱਥੇ ਕੋਈ ਜਗ੍ਹਾ ਮਿਲੇ, ਉੱਥੇ ਰਾਤ ਕੱਟ ਲੈਣੀ ਚਾਹੀਦੀ ਹੈ। ਪਰਮਾਤਮਾ ਦੀ ਰਜ਼ਾ ਵਿੱਚ ਰਾਜ਼ੀ ਰਹਿਣਾ ਚਾਹੀਦਾ ਹੈ। ਤੇ ਫਿਰ ਸਿੱਖ ਬੇਨਤੀ ਕਰਦੇ ਨੇ, ਮਹਾਰਾਜ ਅਸੀਂ ਨਗਰ ਵਿੱਚ ਜਾ ਕੇ ਪੁੱਛ ਕਰਕੇ ਆਉਂਦੇ ਹਾਂ। ਜਦੋਂ ਨਗਰ ਵਿੱਚ ਗਏ ਆ, ਕਿਸੇ ਦੇ ਘਰ ਦੇ ਵਿੱਚ ਸਾਧ ਸੰਗਤ ਜੀ ਵਿਆਹ ਸ਼ਾਦੀ ਦਾ ਮਾਹੌਲ ਸੀਗਾ, ਉੱਥੇ ਖੁਸ਼ੀਆਂ ਦੇ ਗੀਤ ਗਾ ਰਹੇ ਸਨ। ਕੋਈ ਵੇਸਵਾ ਦਾ ਨਾਚ ਕਰਾਉਂਦਾ ਪਿਆ, ਕੋਈ ਕਿਸੇ ਤਰ੍ਹਾਂ ਕਰਕੇ ਸਾਰਿਆਂ ਨੇ ਅੱਗੋਂ ਜਵਾਬ ਦੇ ਦਿੱਤਾ ਕਿ ਸਾਡੇ ਘਰ ਦੀ ਵੀ ਜਗ੍ਹਾ ਨਹੀਂ ਰੁਕਣ ਦੇ ਲਈ। ਅੰਤਰਜਾਮੀ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿਣ ਲੱਗੇ, ਗੁਰਸਿੱਖੋ ਨਗਰ ਤੋਂ ਬਾਹਰ ਵਾਰ ਚਲੀਏ, ਸਾਡਾ ਗੁਰਸਿੱਖ ਭਾਈ ਹੇਮਾ ਬੜੇ ਪਿਆਰ ਦੇ ਨਾਲ ਸਾਨੂੰ ਯਾਦ ਕਰਦਾ, ਚਲੋ ਉਹਦੇ ਕੋਲ ਜਾ ਕਰਕੇ ਰੁਕਦੇ ਹਾਂ। ਜਦੋਂ ਸਤਿਗੁਰੂ ਜੀ ਆਏ ਐ, ਉਹਨੇ ਜਿਹੜੇ ਆਪਣੇ ਸਰੀਰ ਦੇ ਉੱਪਰ ਕੰਬਲੀ ਲਈ ਹੋਈ ਸੀ ਨਾ, ਬੜੀ ਬਿਰਧ ਸੀ, ਉਹ ਕੰਬਲੀ ਦੇ ਨਾਲ ਪਹਿਲਾਂ ਤਾਂ ਮਹਾਰਾਜ ਜੀ ਦੇ ਚਰਨ ਸਾਫ਼ ਕੀਤੇ, ਬੜੇ ਪਿਆਰ ਦੇ ਨਾਲ, ਭਾਵਨਾ ਦੇ ਨਾਲ। ਫਿਰ ਸਤਿਗੁਰੂ ਜੀ ਦੇ ਚਰਨਾਂ ਤੇ ਨਮਸਕਾਰ ਕੀਤੇ, ਆਪਣਾ ਮਸਤਕ ਮਹਾਰਾਜ ਜੀ ਦੇ ਚਰਨਾਂ ਤੇ ਰੱਖਿਆ, ਬੜੇ ਅਦਬ ਦੇ ਨਾਲ ਬੇਨਤੀ ਕੀਤੀ। ਉਹ ਕੰਬਲੀ ਫਿਰ ਵਿਛਾ ਕੇ ਤੇ ਉਹਦੇ ਉੱਪਰ ਹੀ ਸਤਿਗੁਰੂ ਜੀ ਨੂੰ ਬਿਠਾ ਦਿੱਤਾ। ਹੋਰ ਤਾਂ ਕੋਈ ਪਲੰਘ ਆਦਿ ਕੁਝ ਵੀ ਸਾਧ ਸੰਗਤ ਜੀ ਇਦਾਂ ਦਾ ਭਾਈ ਹੇਮਾ ਜੀ ਦੇ ਪਾਸ ਕੁਝ ਵੀ ਨਹੀਂ ਸੀਗਾ। ਉਹ ਕੰਬਲੀ ਹੀ ਉਸ ਸਮੇਂ ਵਿਛਾ ਕੇ ਤੇ ਮਹਾਰਾਜ ਜੀ ਨੂੰ ਬੇਨਤੀ ਕਰਕੇ ਬਿਠਾਇਆ ਹੈ ਤੇ ਹੱਥ ਜੋੜ ਕਰਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ हे ਗਰੀਬ ਨਵਾਜ, ਆਪ ਜੀ ਨੇ ਬੜੀ ਕਿਰਪਾ ਕੀਤੀ ਹੈ। ਮੇਰਾ ਲੰਬੇਰੇ ਸਮੇਂ ਤੋਂ ਮਨ ਵਿੱਚ ਆਸ ਸੀ ਤੁਹਾਡੇ ਦਰਸ਼ਨਾਂ ਦੀ, ਆਪ ਜੀ ਨੇ ਕਿਰਪਾ ਕਰਕੇ ਆਪ ਚੱਲ ਕੇ ਇੱਥੇ ਆਏ। ਮਹਾਰਾਜ ਮੈਂ ਵਡਭਾਗਾ ਸਮਝਦਾ ਆਪਣੇ ਆਪ ਨੂੰ, ਤੁਸਾਂ ਨੇ ਕਿਰਪਾ ਕਰਕੇ ਮੈਨੂੰ ਦਰਸ਼ਨਾਂ ਦੀ ਦਾਤ ਬਖਸ਼ੀ ਹੈ। ਸਾਧ ਸੰਗਤ ਜੀ ਜੋ ਵੀ ਛਕਣ ਦੇ ਲਈ ਸੀ, ਮਹਾਰਾਜ ਜੀ ਨੂੰ ਬੜੇ ਪਿਆਰ ਦੇ ਨਾਲ ਔਰ ਗੁਰਸਿੱਖਾਂ ਨੂੰ ਛਕਾਇਆ।
ਸਤਿਗੁਰੂ ਜੀ ਨੇ ਰਿੱਧੀਆਂ ਸਿੱਧੀਆਂ ਕਰਾਮਾਤਾਂ ਸਾਰੀਆਂ ਭਾਈ ਹੇਮੇ ਦੇ ਸਾਹਮਣੇ ਰੱਖ ਦਿੱਤੀਆਂ ਨੇ ਤੇ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਮੈਨੂੰ ਇਹਨਾਂ ਕਰਾਮਾਤਾਂ ਦੀ ਲੋੜ ਨਹੀਂ ਹੈ। ਹਜੂਰ ਕਹਿਣ ਲੱਗੇ, ਤੇਰੀ ਸੇਵਾ ਤੋਂ ਪ੍ਰਸੰਨ ਹੋ ਕਰਕੇ ਅਸਾਂ ਨੇ ਦਾਤ ਦਿੱਤੀ ਹੈ, ਤੂੰ ਵਰਤੇ ਚਾਹੇ ਨਾ ਵਰਤੇ, ਪਰ ਇਹ ਜਿਤਨੀਆਂ ਵਿਰਧੀਆਂ ਸਿੱਧੀਆਂ ਕਰਾਮਾਤਾਂ ਸ਼ਕਤੀਆਂ ਹਨ ਹਰ ਸਮੇਂ ਤੇਰੇ ਕੋਲ ਰਹਿਣਗੀਆਂ। ਸਾਧ ਸੰਗਤ ਜੀ ਉੱਤਮ ਅਧਿਕਾਰੀ ਜਾਣ ਕਰਕੇ ਜਿਵੇਂ ਭਾਈ ਹੇਮਾ ਜੀ ਨੇ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ, ਕੇਵਲ ਨਾਮ ਦੀ ਦਾਤ ਹੀ ਬਖਸ਼ੋ। ਆਪ ਜੀ ਦੇ ਚਰਨਾਂ ਦਾ ਪਿਆਰ ਮਹਾਰਾਜ ਮੇਰੇ ਹਿਰਦੇ ਅੰਦਰ ਲੱਗਾ ਰਹੇ, ਇਹ ਮੇਰੇ ਮਨ ਦੀ ਇੱਛਾ ਹੈ। ਉੱਤਮ ਅਧਿਕਾਰੀ ਜਾਣ ਕੇ ਸੱਚੇ ਪਾਤਸ਼ਾਹ ਜੀ ਨੇ ਹਿਰਦੇ ਅੰਦਰ ਨਾਮ ਦੀ ਦਾਤ ਬਖਸ਼ੀ। ਔਰ ਸਾਧ ਸੰਗਤ ਜੀ ਇਹ ਪੌੜੀ ਉਸ ਸਮੇਂ ਮਹਾਰਾਜ ਜੀ ਨੇ ਉਚਾਰਨ ਕੀਤੀ ਸੀ ਖਾਨਾਪੁਰ ਨਗਰ ਦੇ ਵਿੱਚ। ਔਰ ਉਸੇ ਭਾਈ ਹੇਮਾ ਜੀ ਦੇ ਪ੍ਰਥਾਏ ਦੋ ਸ਼ਬਦ ਹੋਰ ਵੀ ਮਹਾਰਾਜ ਜੀ ਨੇ ਉਚਾਰਨ ਕੀਤੇ ਸਨ। ਜਿਵੇਂ ਕਾਸਾ ਰਾਗ ਦੇ ਵਿੱਚ ਵੀ ਬਚਨ ਆਉਂਦਾ ਹੈ, ਸਤਿਗੁਰੂ ਜੀ ਨੇ ਉਚਾਰਨ ਕੀਤਾ, ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ, ਜਿੱਥੈ ਨਾਮ ਜਪੀਐ ਪ੍ਰਭ ਪਿਆਰੇ, ਸੇ ਅਸਥਲ ਸੋਇਨ ਚਉਬਾਰੇ, ਜਿੱਥੈ ਨਾਮ ਨਾ ਜਪੀਐ ਮੇਰੇ ਗੋਇੰਦਾ, ਸੇ ਨਗਰ ਉਜਾੜੀ ਜੀਓ। ਹਰ ਰੁੱਖੀ ਰੋਟੀ ਖਾਈ ਸੰਭਾਲੇ, ਹਰ ਅੰਤਰ ਬਾਹਰ ਨਦਰ ਨਿਹਾਲੇ, ਖਾਏ ਖਾਏ ਕਰੇ ਬਦ ਫੈਲੀ, ਜਾਣ ਵਿਸੂ ਕੀ ਵਾੜੀ ਜੀਓ। ਸੰਤਾ ਸੇਤੀ ਰੰਗ ਨਾ ਲਾਏ, ਸਾਖਤ ਸੰਗ ਵੇ ਕਰਮ ਕਮਾਏ, ਦੁਲਭ ਖੋਈ ਆਪਣੀ ਅਗਿਆਨੀ, ਜੜ ਆਪਣੀ ਆਪ ਉਪਾੜੀ ਜੀਓ। ਦੁਲਭ ਦੇਖ ਹੋਈ ਅਗਿਆਨੀ, ਕਹਿੰਦੇ ਕਿ ਜਿਹੜਾ ਅਗਿਆਨੀ ਜੀਵ ਉਸਨੇ ਆਪਣੀ ਅਗਿਆਨਤਾ ਕਰਕੇ ਮਹਾਰਾਜ ਕਹਿੰਦੇ ਦੁਰਲਭ ਦੇਹੀ ਨੂੰ ਖੋ ਲੈਣਾ ਕੀਤਾ, ਗਵਾ ਲਿਆ ਹੈ। ਆਪਣੇ ਪੈਰਾਂ ਤੇ ਆਪ ਹੀ ਅਗਿਆਨੀ ਜੀਵ ਨੇ ਕੁਹਾੜਾ ਮਾਰਨਾ ਕੀਤਾ, ਜੜ੍ਹਾਂ ਨੂੰ ਕੱਟ ਲੈਣਾ ਕੀਤਾ ਹੈ। ਇਹ ਮਹਾਰਾਜ ਸਾਹਿਬ ਜੀ ਨੇ ਭਾਈ ਹੇਮਾ ਜੀ ਦੇ ਕੋਲ ਇਹ ਸ਼ਬਦ ਉਚਾਰਨ ਕੀਤਾ ਸੀਗਾ। ਔਰ ਇੱਕ ਹੋਰ ਸ਼ਬਦ ਆਉਂਦਾ ਹੈ, ਭਲੀ ਸੁਹਾਵੀ ਛਾਪਰੀ ਜਾ ਮਹਿ ਗੁਣ ਗਾਏ, ਕਿਤ ਹੀ ਕਾਮ ਨਾ ਤੌਲ ਹਰ, ਜਿਤ ਪ੍ਰਭ ਬਿਸਰਾਏ। ਇਹ ਵੀ ਸ਼ਬਦ ਭਾਈ ਹੇਮਾ ਜੀ ਦੇ ਪ੍ਰਥਾਏ ਉਚਾਰਿਆ ਸੀਗਾ। ਮਹਾਰਾਜ ਜੀ ਨੇ ਉਪਦੇਸ਼ ਦਿੱਤਾ ਹੈ ਕਿ ਉਹ ਛਪਰੇ ਵੀ ਸਿੱਖ ਦੀ ਭਲੀ ਹੈ, ਜਿੱਥੇ ਪ੍ਰਮਾਤਮਾ ਦੇ ਗੁਣ ਗਾਏ ਜਾਂਦੇ ਹੈ। ਔਰ ਮਹਾਰਾਜ ਜੀ ਨੇ ਜਿਹੜਾ ਆਸਾ ਰਾਗ ਦੇ ਵਿੱਚ ਸ਼ਬਦ ਉਚਾਰਨ ਕੀਤਾ ਕਿ ਜਿੱਥੇ ਪਰਮੇਸ਼ਰ ਦਾ ਨਾਮ ਜਪਿਆ ਜਾਂਦਾ ਹੈ, ਉਹ ਭਾਵੇਂ ਗਰੀਬ ਦੀ ਛਪਰੀ ਹੋਵੇ, ਛੋਟਾ ਜਿਹਾ ਮਕਾਨ ਵੀ ਕਿਉਂ ਨਾ ਹੋਵੇ, ਪਰਮਾਤਮਾ ਦੀ ਨਜ਼ਰਾਂ ਦੇ ਵਿੱਚ, ਰੱਬ ਦੀ ਦ੍ਰਿਸ਼ਟੀ ਦੇ ਵਿੱਚ ਸਾਧ ਸੰਗਤ ਜੀ ਸੋਨੇ ਦੇ ਮਹਿਲਾਂ ਦੀ ਤਰ੍ਹਾਂ, ਮੰਦਿਰਾਂ ਦੀ ਤਰ੍ਹਾਂ ਹੈ, ਜਿੱਥੇ ਪ੍ਰਮਾਤਮਾ ਦਾ ਨਾਮ ਜਪਿਆ ਜਾਂਦਾ ਹੈ। ਪਰ ਵੱਡੇ ਵੱਡੇ ਜਿੱਥੇ ਬੰਗਲੇ ਬਣੇ ਹੋਏ ਆ, ਮਹੱਲ ਬਣੇ ਹੋਏ ਹਨ, ਵੱਡੀਆਂ ਵੱਡੀਆਂ ਕੋਠੀਆਂ ਬਣਾਈਆਂ ਹੋਈਆਂ ਨੇ, ਜੇ ਉੱਥੇ ਪ੍ਰਮਾਤਮਾ ਦਾ ਨਾਮ ਨਹੀਂ ਜਪਿਆ ਜਾਂਦਾ, ਪਰਮੇਸ਼ਰ ਦਾ ਸਿਮਰਨ ਨਹੀਂ ਕੀਤਾ ਜਾਂਦਾ, ਸਾਧ ਸੰਗਤ ਜੀ ਉਹ ਫਿਰ ਬੀਆਬਾਨ ਜੰਗਲਾਂ ਦੀ ਤਰ੍ਹਾਂ ਹਨ, ਉਹ ਤਾਂ ਮਸਾਣਾਂ ਦੀ ਤਰ੍ਹਾਂ ਹਨ, ਜਿੱਥੇ ਰੱਬ ਦਾ ਨਾਮ ਨਹੀਂ ਜਪਿਆ ਜਾਂਦਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪੌੜੀ ਅੰਦਰ ਜੋ ਉਪਦੇਸ਼ ਦਿੱਤਾ ਹੈ, ਭਾਈ ਹੇਮਾ ਜੀ ਦੇ ਪ੍ਰਥਾਏ ਮਹਾਰਾਜ ਉਚਾਰਨ ਕਰਦੇ ਹਨ, ਬਸਤਾ ਟੂਟੀ ਝੰਪੜੀ। ਝੁੰਪੜੀ ਨਾਮ ਛਪਰੀ ਦਾ ਹੈ। ਸੱਚੇ ਪਾਤਸ਼ਾਹ ਕਹਿੰਦੇ ਭਾਵੇਂ ਕੋਈ ਗਰੀਬ ਸਿੱਖ ਵੀ ਕਿਉਂ ਨਾ ਹੋਵੇ, ਬਸਤਾ ਟੂਟੀ ਝੁੰਪੜੀ, ਟੁੱਟੀ ਹੋਈ ਝੁੰਪੜੀ ਦੇ ਵਿੱਚ ਭਾਵੇਂ ਛਪਰੀ ਦੇ ਵਿੱਚ ਕਿਉਂ ਨਾ ਵਸਦਾ ਹੋਵੇ। ਚੀਰ ਸਭ ਛਿੰਨਾ। ਚੀਰ ਨਾਮ ਕੱਪੜੇ ਦਾ ਹੈ। ਕੱਪੜੇ ਵੀ ਭਾਵੇਂ ਸਾਧ ਸੰਗਤ ਜੀ ਛਿੱਜੇ ਹੋਣ, ਫਟੇ ਪੁਰਾਣੇ ਜਿਹੇ ਕੱਪੜੇ ਭਾਵੇਂ ਤਨ ਤੇ ਧਾਰਨ ਕੀਤੇ ਹੋਣ, ਪਰ ਜੇ ਪਰਮੇਸ਼ਰ ਦੀ ਯਾਦ ਹੈ ਸਾਧ ਸੰਗਤ ਜੀ, ਜਿਵੇਂ ਆਸਾ ਕੀ ਵਾਰ ਵਿੱਚ ਵੀ ਮਹਾਰਾਜ ਜੀ ਦਾ ਬਚਨ ਆਉਂਦਾ ਨਾ, ਜਿਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ। ਜਿਨ੍ਹਾਂ ਦੇ ਅੰਦਰ ਰੇਸ਼ਮ ਵਰਗਾ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਦਾ ਸੁੰਦਰ ਸਰੂਪ ਹੈ, ਰੱਬ ਦੀ ਯਾਦ ਹੈ। ਮਹਾਰਾਜ ਕਹਿੰਦੇ ਬਾਹਰੋਂ ਭਾਵੇਂ ਫਟੇ ਜੇ ਕੱਪੜੇ ਪਾਏ, ਟਾਕੀਆਂ ਭਾਵੇਂ ਉਹਨਾਂ ਦੇ ਕੱਪੜੇ ਫਟੇ ਹੋਏ ਐ, ਟਾਕੀਆਂ ਵਾਂਗੀ ਉਹਨਾਂ ਨੇ ਤਨ ਤੇ ਕੱਪੜਾ ਧਾਰਨ ਕੀਤਾ ਹੋਇਆ ਹੈ, ਪਰ ਸੰਸਾਰ ਦੇ ਜੀਵਾਂ ਦੇ ਨਾਲੋਂ ਭਲੇ ਹਨ। ਕਿਉਂ ਭਲੇ ਐ? ਤਿੰਨ ਨੇਹੋ ਲੱਗਾ ਰੱਬ ਸੇਤੀ, ਦੇਖਨੇ ਵਿਚਾਰ। ਉਹਨਾਂ ਦਾ ਪਿਆਰ ਪ੍ਰਮਾਤਮਾ ਦੇ ਚਰਨਾਂ ਦੇ ਨਾਲ ਲੱਗਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਭਲੇ ਹਨ। ਤੋ ਹਜੂਰ ਨੇ ਉਚਾਰਨ ਕੀਤਾ ਚੀਰ ਸਭ ਛਿੰਨਾ।
ਤਨ ਦੇ ਕੱਪੜੇ ਵੀ ਮਹਾਰਾਜ ਕਹਿੰਦੇ ਭਾਵੇਂ ਛਿੱਜੇ ਹੋਏ ਆ, ਫਟੇ ਪਾਏ ਹੋਣ। ਜਾਤ ਨਾ ਪਤ ਨਾ ਆਦਰੋ, ਫਿਰ ਚੰਗੀ ਜਾਤ ਵੀ ਨਹੀਂ ਹੈ। ਭਾਈ ਹੇਮਾ ਜੀ ਜਾਤ ਕਰਕੇ ਵੀ ਨੀਵੀਂ ਜਾਤ ਵਿੱਚ ਜਨਮੇ ਸਨ। ਜਾਤ ਨਾ ਪਤ, ਨਾ ਕੋਈ ਪਤ ਉਹਨਾਂ ਦੀ, ਕੋਈ ਸਾਧ ਸੰਗਤ ਦੀ ਇੱਜ਼ਤ ਵੀ ਕੋਈ ਨਹੀਂ ਸੀਗਾ ਕਰਦਾ। ਤਾਂ ਹੀ ਨਗਰ ਤੋਂ ਬਾਹਰ ਵਾਰ ਤਿਨਾਂ ਨੇ ਛਪਰੀ ਬਣਾ ਕੇ ਆਪਣਾ ਜੀਵਨ ਨਿਰਵਾਹ ਕੀਤਾ। ਜਾਤ ਨਾ ਪਤ ਨਾ ਆਦਰ, ਕੋਈ ਆਦਰ ਸਨਮਾਨ ਵੀ ਉਹਨਾਂ ਨੂੰ ਨਹੀਂ ਕਰਦਾ। ਉਦਿਆਨ ਪਰਮਿੰਨਾ, ਉਹ ਭਾਵੇਂ ਉਦਿਆਨ ਜੰਗਲ ਦੇ ਵਿੱਚ ਭਰਮਦਾ ਹੋਵੇ, ਬਿਆਬਾਨ ਜੰਗਲ ਵਿੱਚ ਕਦੇ ਕਿਸੇ ਪਾਸੇ ਕਦੇ ਕਿਸੇ ਪਾਸੇ ਜਾਂਦਾ ਹੋਵੇ, ਸੰਸਾਰ ਦੇ ਵਿੱਚ ਭਾਵੇਂ ਕੋਈ ਉਹਨਾਂ ਦੀ ਇੱਜ਼ਤ ਕੋਈ ਸੰਸਾਰ ਦੇ ਲੋਕ ਨਾ ਕਰਦੇ ਹੋਣ। ਮਿੱਤਰ ਨਾ ਇਠ ਧਨ ਰੂਪਹੀਣ, ਨਾ ਕੋਈ ਉਹਨਾਂ ਦਾ ਮਿੱਤਰ ਹੋਵੇ, ਨਾ ਇਠ ਧਨ, ਇਠ ਨਾਮ ਪਿਆਰ ਦਾ ਹੈ। ਨਾ ਹੀ ਕੋਈ ਭਾਵੇਂ ਧਨ ਦੇ ਨਾਲ ਉਹਨਾਂ ਦਾ ਪਿਆਰ ਹੋਵੇ, ਨਾ ਬਹੁਤਾ ਧਨ ਉਹਨਾਂ ਦੇ ਕੋਲ ਹੋਵੇ, ਨਾ ਕੋਈ ਮਿੱਤਰ ਉਹਨਾਂ ਦੇ ਨਾਲ ਪਿਆਰ ਕਰਦੇ ਹੋਣ। ਕਿਸ ਸਾਕ ਨਾ ਸਿੰਨਾ, ਰੂਪਹੀਣ, ਭਾਵੇਂ ਸਰੂਪ ਵੀ ਉਹਨਾਂ ਦਾ ਚੰਗਾ ਨਾ ਹੋਵੇ। ਮਹਾਰਾਜ ਕਹਿੰਦੇ ਚਿਹਰਾ ਵੀ ਭਾਵੇਂ ਉਹਨਾਂ ਦਾ ਚੰਗਾ ਨਾ ਹੋਵੇ, ਸਰੂਪ ਵੀ ਉਹਨਾਂ ਦਾ ਭਾਵੇਂ ਬੜਾ ਕੁਰੂਪ ਜਿਹਾ ਹੋਵੇ, ਕਾਲੇ ਰੰਗ ਦਾ ਹੋਵੇ, ਪਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਕਿਛ ਸਾਕ ਨਾ ਸਿੰਨਾ। ਸਾਕ ਕਹਿੰਦੇ ਸੰਬੰਧੀਆਂ ਨੂੰ, ਛਿੰਨਾ ਕੋਈ ਖੁਸ਼ ਹੋ ਕਰਕੇ ਕੋਈ ਉਹਨਾਂ ਦੇ ਨਾਲ ਸੰਬੰਧੀ ਵੀ ਭਾਵੇਂ ਨਾਮ ਮਿਲਾਪ ਰੱਖਦਾ ਹੋਵੇ। ਰਾਜਾ ਸਗਲੀ ਸ੍ਰੇਸ਼ਟ ਕਾ, ਪਰ ਮਹਾਰਾਜ ਕਹਿੰਦੇ ਪ੍ਰਮਾਤਮਾ ਦੀ ਨਜ਼ਰਾਂ ਵਿੱਚ ਸਾਰੀ ਸ੍ਰਿਸ਼ਟੀ ਦਾ ਰਾਜਾ ਮੰਨਿਆ ਜਾਂਦਾ ਹੈ। ਰਾਜਾ ਸਗਲੀ ਸ੍ਰਿਸ਼ਟ ਕਾ, ਮਹਾਰਾਜ ਕਹਿੰਦੇ ਸਾਰੀ ਸ੍ਰਿਸ਼ਟੀ ਦਾ ਉਸ ਨੂੰ ਰਾਜਾ ਜਾਣਨਾ ਕਰੋ। ਹਰ ਨਾਮ ਮਨ ਭਿੰਨਾ, ਜਿਸ ਗੁਰਮੁਖ ਪਿਆਰੇ ਦਾ ਮਨ ਹਰ ਸਮੇਂ ਪਰਮੇਸ਼ਰ ਦੇ ਨਾਮ ਦੇ ਵਿੱਚ ਭਿੱਜਾ ਰਹਿੰਦਾ ਹੈ, ਉਹ ਜਾਣੋ ਸਾਰੀ ਸ੍ਰਿਸ਼ਟੀ ਦਾ ਰਾਜਾ ਹੈ। ਸਾਧ ਸੰਗਤ ਜੀ ਰਾਜਾ, ਔਰ ਇੱਕ ਰਾਜਾ ਕੇਵਲ ਆਪਣੇ ਦੇਸ਼ ਦੇ ਵਿੱਚ ਹੀ ਰਾਜ ਕਰ ਸਕਦਾ ਹੈ, ਦੂਜੇ ਦੇਸ਼ ਦੇ ਵਿੱਚ ਨਹੀਂ। ਦੂਜੇ ਦੇਸ਼ ਦਾ ਰਾਜਾ ਆਪਣੇ ਦੇਸ਼ ਦੇ ਵਿੱਚ ਰਾਜ ਕਰਦਾ ਹੈ, ਤੀਜੇ ਦੇ ਵਿੱਚ ਨਹੀਂ। ਇਸੇ ਤਰ੍ਹਾਂ ਆਪੋ ਆਪਣੇ ਦੇਸ਼ਾਂ ਦੇ ਜਿਹੜੇ ਵੱਖੋ ਵੱਖਰੇ ਰਾਜੇ ਹੁੰਦੇ ਆ, ਪਰ ਮਹਾਰਾਜ ਜੀ ਨੇ ਕਿੰਨਾ ਮਾਣ ਦਿੱਤਾ ਉਹਨਾਂ ਗੁਰਮੁਖਾਂ ਗੁਰਸਿੱਖਾਂ ਨੂੰ। ਹਜੂਰ ਕਹਿੰਦੇ ਸਾਰੀ ਸ੍ਰਿਸ਼ਟੀ ਦਾ ਉਹ ਰਾਜਾ ਹੈ ਜਿਸ ਨਾਮ ਮਨ ਭਿੰਨਾ, ਜਿਹਦਾ ਮਨ ਹਰ ਸਮੇਂ ਪਰਮੇਸ਼ਰ ਦੇ ਨਾਮ ਦੇ ਵਿੱਚ ਭਿੱਜਾ ਰਹਿੰਦਾ ਹੈ, ਸਨਿਗਧ ਰਹਿੰਦਾ ਹੈ, ਹਰ ਸਮੇਂ ਜੁੜਿਆ ਰਹਿੰਦਾ ਹੈ, ਕਦੇ ਵੀ ਪਰਮਾਤਮਾ ਦਾ ਨਾਮ ਭੁੱਲਦਾ ਨਹੀਂ, ਕਦੇ ਵੀ ਵਾਹਿਗੁਰੂ ਜੀ ਦੀ ਯਾਦ ਜਿਨ੍ਹਾਂ ਨੂੰ ਵਿਸਰਦੇ ਨਹੀਂ। ਮਹਾਰਾਜ ਕਹਿੰਦੇ ਸਭ ਤੋਂ ਵੱਡਾ ਉਹ ਰਾਜਾ ਹੈ ਜਿਸ ਨਾਮ ਹਿਰਦੈ ਸੋਈ ਵੱਡ ਰਾਜਾ। ਜਿਸ ਹਿਰਦੇ ਅੰਦਰ ਵਾਹਿਗੁਰੂ ਦਾ ਨਾਮ ਹੈ, ਉਹ ਸਭ ਤੋਂ ਵੱਡਾ ਤੇ ਪਰਮ ਰਾਜਾ ਹੈ। ਤਿਸ ਕੀ ਧੂੜ ਮਨ ਉਦਰੈ, ਐਸੇ ਪਰਮੇਸ਼ਰ ਦੇ ਪਿਆਰੇ ਨਾਮ ਜਪਣ ਵਾਲੇ ਗੁਰਮੁਖਾਂ ਦੀ ਜੇ ਚਰਨਾਂ ਦੀ ਧੂੜ ਮਿਲ ਜਾਵੇ, ਮਨ ਦਾ ਉਧਾਰ ਹੋ ਜਾਂਦਾ ਹੈ, ਮਨ ਮੁਕਤ ਹੋ ਜਾਂਦਾ, ਸੰਸਾਰ ਦੇ ਵਿਸ਼ਿਆਂ ਵਿਕਾਰਾਂ ਰੂਪੀ ਇਹ ਸੰਗਲਾਂ ਤੋਂ ਮਨ ਆਜ਼ਾਦ ਹੋ ਜਾਂਦਾ ਹੈ। ਪੈਣ ਵਾਲੇ ਬੰਧਨਾਂ ਤੋਂ ਮਹਾਰਾਜ ਕਹਿੰਦੇ ਮਨ ਆਜ਼ਾਦ ਹੋ ਜਾਂਦਾ ਹੈ। ਪ੍ਰਭ ਹੋਏ ਸੋ ਪ੍ਰਸੰਨਾ, ਪ੍ਰਭੂ ਪਰਮਾਤਮਾ ਦੀ ਵਿਸ਼ੇਸ਼ ਕਰਕੇ ਉਸ ਜੀਵ ਤੇ ਪ੍ਰਸੰਨਤਾ ਹੋ ਜਾਂਦੀ ਹੈ। ਪਰਮਾਤਮਾ ਵੀ ਤਿੰਨਾਂ ਦੀ ਤਰੁੱਟ ਕਰਕੇ ਬਖਸ਼ਿਸ਼ ਕਰ ਦਿੰਦਾ ਹੈ। ਜਿਨ੍ਹਾਂ ਨੂੰ ਐਸੀ ਬੰਦਗੀ ਕਰਨ ਵਾਲਿਆਂ ਦੀ ਚਰਨ ਧੂੜੀ ਦੀ ਦਾਤ ਮਿਲ ਜਾਂਦੀ ਹੈ, ਤਿੰਨਾਂ ਦੀ ਸੰਗਤ ਕਰਕੇ ਨਿਮਰਤਾ ਦੀ ਦਾਤ ਹਿਰਦੇ ਵਿੱਚ ਆ ਜਾਂਦੀ ਹੈ। ਤੋ ਸੰਗਤ ਜੀ ਇਸ ਪੌੜੀ ਦੇ ਅੰਦਰ ਅੰਤਰੀਵ ਅਰਥ ਵੀ ਹਨ ਜਿਨ੍ਹਾਂ ਵਿੱਚ ਮਹਾਰਾਜ ਜੀ ਨੇ ਉਪਦੇਸ਼ ਦਿੱਤਾ ਹੈ। ਤੋ ਇਹ ਪੌੜੀ ਫੇਰ ਪ੍ਰਾਰੰਭ ਤੋਂ ਪੜੋ ਜੀ। ਪੌੜੀ ਬਸਤਾ ਟੂਟੀ ਝੁੰਪੜੀ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਹਜੂਰ ਕਹਿੰਦੇ ਹਨ ਜਿਹੜੀ ਵਿਕਾਰਾਂ ਦੀ ਝੁੰਪੜੀ ਬਣੀ ਹੋਈ ਨਾ, ਝੁੰਡ ਬਣਿਆ ਹੋਇਆ ਸੀਗਾ, ਉਹਨਾਂ ਗੁਰਮੁਖ ਪਿਆਰਿਆਂ ਦੇ ਹਿਰਦੇ ਵਿੱਚੋਂ ਟੁੱਟ ਜਾਣਾ ਕੀਤਾ ਹੈ, ਜਿਨ੍ਹਾਂ ਤੇ ਪ੍ਰਮਾਤਮਾ ਨੇ ਕਿਰਪਾ ਕੀਤੀ ਹੈ। ਸਾਧ ਸੰਗਤ ਜੀ ਇਹ ਜਿਹੜੀ ਵਿਕਾਰਾਂ ਦੀ ਛਪਰੀ ਬਣ ਜਾਂਦੀ ਹੈ ਨਾ, ਜਿਹਦੇ ਕਰਕੇ ਜਿਵੇਂ ਛਪਰੀ ਦੇ ਅੰਦਰ ਕੋਈ ਬੈਠ ਜਾਂਦਾ ਹੈ ਤੇ ਸਾਧ ਸੰਗਤ ਜੀ ਸੂਰਜ ਦਾ ਪ੍ਰਕਾਸ਼ ਉਹਨੂੰ ਨਹੀਂ ਪ੍ਰਾਪਤ ਹੁੰਦਾ, ਤੇ ਜਿੰਨੀ ਦੇਰ ਤੱਕ ਇਹ ਵਿਕਾਰਾਂ ਦੀ ਛਪਰੀ ਜੀਵ ਦੇ ਭਾਵ ਮਨ ਤੇ ਪੜਦਾ ਪਿਆ ਰਹਿੰਦਾ। ਭਰਮ ਵੀ ਇੱਕ ਵਿਕਾਰ ਹੈ, ਲੋਭ ਭਾਵੇਂ ਮੋਹ ਹੈ, ਇਹ ਪ੍ਰਬਲ ਵਿਕਾਰ ਹਨ।
ਇਹਨਾਂ ਦਾ ਪਰਦਾ ਜਿੰਨੀ ਦੇਰ ਤੱਕ ਜੀਵ ਦੀ ਮੱਤ ਤੇ ਪਿਆ ਰਹਿੰਦਾ ਹੈ, ਉਨੀ ਦੇਰ ਤੱਕ ਸ਼ਬਦ ਰੂਪ ਸੂਰਜ ਦਾ ਗਿਆਨ ਰੂਪੀ ਕਿਰਨਾਂ ਜਾਂ ਸਿੱਖਿਆ ਰੂਪੀ ਕਿਰਨਾਂ ਨੇ ਜੀਵ ਨੂੰ ਪ੍ਰਾਪਤ ਹੁੰਦੀ ਹੈ। ਗਿਆਨ ਰੂਪੀ ਪ੍ਰਕਾਸ਼ ਤੋਂ ਵਾਂਝਾ ਰਹਿ ਜਾਂਦਾ ਹੈ। ਪਰ ਜਿਨ੍ਹਾਂ ਤੇ ਪ੍ਰਮਾਤਮਾ ਨੇ ਕਿਰਪਾ ਕੀਤੀ ਹੈ, ਬਸਤਾ ਟੂਟੀ ਝੁੰਪੜੀ, ਮਹਾਰਾਜ ਕਹਿੰਦੇ ਉਹਨਾਂ ਦੀ ਵਿਕਾਰਾਂ ਰੂਪੀ ਝੁੰਪੜੀ ਟੁੱਟ ਗਈ ਹੈ, ਜਿਨ੍ਹਾਂ ਤੇ ਵਾਹਿਗੁਰੂ ਨੇ ਕਿਰਪਾ ਕੀਤੀ ਹੈ। ਚੀਰ ਸਭ ਛਿੰਨਾ, ਔਰ ਜਿਹੜੀ ਪ੍ਰਬਲ ਵਿਕਾਰਾਂ ਰੂਪੀ ਕਪੜਾ ਜਿਹੜਾ ਕਹਿੰਦੇ ਚੰਬੜਿਆ ਹੋਇਆ ਸੀਗਾ ਨਾ, ਚੀਰ ਸਭ ਛਿੰਨਾ ਵੀ ਛਿਨ ਗਿਆ ਹੈ, ਛਿਜ ਗਿਆ ਹੈ, ਨਾਸ਼ ਹੋ ਗਿਆ। ਜਿਹੜਾ ਵਿਕਾਰਾਂ ਰੂਪੀ ਕਪੜਾ ਜੀਵ ਨੇ ਆਪਣੇ ਤਨ ਤੇ ਧਾਰਨ ਕੀਤਾ ਹੋਇਆ ਸੀਗਾ, ਜਿਵੇਂ ਇੱਕ ਤਨ ਤੇ ਕਪੜਾ ਧਾਰਨ ਕਰਦਾ ਹੈ, ਇੱਕ ਅੰਦਰ ਸੂਖਸ਼ਮ ਤਨ ਜਿਹਨੂੰ ਮਨ ਆਖਿਆ ਜਾਂਦਾ ਹੈ, ਇੱਕ ਸਥੂਲ ਤਨ ਹੈ, ਇੱਕ ਇਹਦੇ ਅੰਦਰ ਸੂਖਸ਼ਮ ਤਨ ਹੈ, ਜਿਸ ਨੂੰ ਇਹਨਾਂ ਅੱਖਾਂ ਦੇ ਨਾਲ ਦੇਖਿਆ ਨਹੀਂ ਜਾ ਸਕਦਾ। ਹਜੂਰ ਕਹਿੰਦੇ ਹਨ, ਜਿਹੜਾ ਔਗਣਾ ਰੂਪੀ ਕਪੜਾ ਧਾਰਨ ਕੀਤਾ ਸੀ ਨਾ, ਚੀਰ ਸਭ ਛਿੰਨਾ, ਉਹ ਛਿਜ ਗਿਆ ਹੈ, ਨਾਸ ਹੋ ਗਿਆ ਹੈ, ਜਿਨ੍ਹਾਂ ਤੇ ਵਾਹਿਗੁਰੂ ਨੇ ਕਿਰਪਾ ਕੀਤੀ ਹੈ। ਜਾਤ ਨਾ ਪਤ ਨਾ ਆਦਰ, ਨਾ ਉਹਨਾਂ ਨੂੰ ਕੋਈ ਸੰਸਾਰ ਦੇ ਅੰਦਰ ਵੇਦਾਂ ਦੇ ਸ਼ਾਸਤਰਾਂ ਦੇ ਗਿਆਨ ਦੀ ਜਾਣਨ ਦੀ ਕੋਈ ਮਨ ਵਿੱਚ ਇੱਛਾ ਰਹਿੰਦੀ ਹੈ। ਜਾਤ ਨਾ ਪਤ, ਸੰਸਾਰ ਦੇ ਲੋਕ ਉਹਨਾਂ ਦੀ ਕੋਈ ਇੱਜ਼ਤ ਕਰੇ ਭਾਵੇਂ ਨਾ ਕਰੇ, ਉਹਨਾਂ ਦੀ ਕੋਈ ਨਿੰਦਿਆ ਕਰੀ ਜਾਵੇ, ਉਸਤਤ ਕਰੀ ਜਾਵੇ, ਕੋਈ ਪਰਵਾਹ ਨਹੀਂ ਤੇਨਾਂ ਨੂੰ। ਮਹਾਰਾਜ ਕਹਿੰਦੇ ਕਿਸੇ ਪ੍ਰਕਾਰ ਉਹਨਾਂ ਦੇ ਮਨ ਤੇ ਕੋਈ ਅਸਰ ਨਹੀਂ ਪੈਂਦਾ। ਉਸਤਤ ਕਰਨ ਵਾਲਿਆਂ ਤੇ ਕੋਈ ਖੁਸ਼ੀ ਨਹੀਂ ਤੇ ਨਿੰਦਾ ਕਰਨ ਵਾਲਿਆਂ ਤੇ ਕੋਈ ਗਿਲਾ ਨਹੀਂ ਹੁੰਦਾ। ਐਸਾ ਨਾ ਗੁਰਮੁਖ ਪਿਆਰਿਆਂ ਦਾ ਸੁਭਾਅ ਬਣ ਜਾਂਦਾ ਹੈ। ਜਾਤ ਨਾ ਪਤ ਨਾ ਆਦਰੋ, ਨਾ ਕੋਈ ਭਾਵੇਂ ਉਹਨਾਂ ਨੂੰ ਆਦਰ ਦੇਵੇ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਹਨ, ਉਦਿਆਨ ਪ੍ਰਮਿੰਨਾ, ਮਹਾਰਾਜ ਸਾਹਿਬ ਜੀ ਆਖ ਰਹੇ ਹਨ, ਉਦਿਆਨ ਬੀਆਬਾਨ ਸੰਸਾਰ ਰੂਪੀ ਜੰਗਲ ਦੇ ਵਿੱਚ ਭ੍ਰਮਨ ਨਾ, ਉਹਨਾਂ ਦਾ ਮਨ ਭਰਮਦਾ ਨਹੀਂ ਹੈ। ਜਿਵੇਂ ਸੰਸਾਰ ਦੇ ਜੀਵ ਬਾਰ-ਬਾਰ ਇਹ ਬੀਆਬਾਨ ਜੰਗਲ ਦੇ ਵਿੱਚ ਹੀ ਭਟਕਦੇ ਰਹਿੰਦੇ ਆ ਨਾ। ਹਜੂਰ ਦਾ ਬਚਨ ਆਉਂਦਾ ਗੁਰਬਾਣੀ ਅੰਦਰ ਕਿ ਮਨੁੱਖ ਦੀ ਦ੍ਰਿਸ਼ਟੀ ਦੇ ਵਿੱਚ ਬੜਾ ਸੋਹਣਾ ਬਾਜ਼ਾਰ ਸਜਿਆ ਹੋਇਆ, ਸੰਸਾਰ ਰੂਪੀ ਬਾਜ਼ਾਰ ਸਜਿਆ ਹੈ, ਪਰ ਅਸਲ ਦੇ ਵਿੱਚ ਹੈ ਬੀਆਬਾਨ ਜੰਗਲ ਹੈ। ਸਮਝ ਉਦੋਂ ਆਉਂਦੀ ਜਦੋਂ ਮਹਾਰਾਜ ਜੀ ਦੇ ਸ਼ਬਦ ਨੂੰ ਸੁਣਦਾ ਹੈ, ਸਤਿਗੁਰਾਂ ਦੇ ਉਪਦੇਸ਼ ਨੂੰ ਪ੍ਰਾਪਤ ਕਰਦਾ ਹੈ, ਤਾਂ ਸਮਝ ਪੈਂਦੀ ਹੈ ਕਿ ਸੰਸਾਰ ਬੀਆਬਾਨ ਜੰਗਲ ਅਤੇ ਅਗਿਆਨਤਾ ਦਾ ਗਾੜਾ ਹਨੇਰਾ ਇਹਦੇ ਵਿੱਚ ਛਾਇਆ ਹੋਇਆ ਹੈ। ਸਤਿਗੁਰਾਂ ਦੇ ਉਪਦੇਸ਼ ਤੋਂ ਬਿਨਾਂ ਜੀਵ ਨੂੰ ਸਮਝ ਨਹੀਂ ਪੈਂਦੀ। ਤੋ ਇਸ ਲਈ ਮਹਾਰਾਜ ਸਤਿਗੁਰੂ ਜੀ ਨੇ ਉਚਾਰਨ ਕੀਤਾ, ਉਦਿਆਨ ਭਰਮਿੰਨਾ, ਕਹਿੰਦੇ ਉਹਨਾਂ ਦਾ ਮਨ ਨਹੀਂ ਭਰਮਦਾ ਗੁਰਮੁਖਾਂ ਦਾ, ਸੰਸਾਰ ਰੂਪੀ ਜੰਗਲ ਦੇ ਵਿੱਚ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਜੁੜਿਆ ਰਹਿੰਦਾ ਹੈ। ਮਿੱਤਰ ਨਾ ਇਠ ਧਨ ਰੂਪਹੀਣ, ਮਹਾਰਾਜ ਸਾਹਿਬ ਜੀ ਕਹਿੰਦੇ ਉਹ ਕਦੇ ਸੰਸਾਰ ਦੇ ਨਾਲ ਮਿੱਤਰਤਾ ਨਹੀਂ ਪਾਉਂਦੇ, ਨਾ ਇਠ ਧਨ, ਨਾ ਦੁਨਿਆਵੀ ਧਨ ਦੇ ਨਾਲ ਪਿਆਰ ਕਰਦੇ ਐ। ਮਿੱਤਰ ਫਿਰ ਪੜੋ ਪੰਕਤੀ, ਮਿੱਤਰ ਨਾ ਇਠ ਧਨ ਰੂਪਹੀਣ, ਸੱਚੇ ਪਾਤਸ਼ਾਹ ਕਹਿੰਦੇ ਮਿੱਤਰ ਨਾ ਇਠ ਧਨ ਰੂਪਹੀਣ। ਮਹਾਰਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਕਹਿੰਦੇ ਨਾ ਉਹ ਸੰਸਾਰ ਦੇ ਨਾਲ ਮਿੱਤਰਤਾ ਪਾਉਂਦੇ ਐ, ਨਾ ਦੁਨਿਆਵੀ ਧਨ ਦੇ ਨਾਲ ਉਹ ਪਿਆਰ ਕਰਦੇ ਹਨ। ਔਰ ਇਸੇ ਪ੍ਰਕਾਰ ਭਾਵੇਂ ਰੂਪ ਵੀ ਉਹਨਾਂ ਦਾ ਮਹਾਰਾਜ ਕਹਿੰਦੇ ਚੰਗਾ ਨਹੀਂ ਹੁੰਦਾ, ਪਰ ਪਰਮੇਸ਼ਰ ਦੇ ਨਾਮ ਦੇ ਨਾਲ ਹਰ ਸਮੇਂ ਪਿਆਰ ਕਰਕੇ ਰੱਖਦੇ ਐ। ਕਿਸ ਸਾਕ ਨਾ ਸਿੰਨਾ, ਤੇ ਕਿਸੇ ਨਾਲ ਵੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਿਸੇ ਸੰਬੰਧੀ ਦੇ ਨਾਲ, ਕਿਸੇ ਸਾਕ ਦੇ ਸੰਸਾਰ ਦੇ ਨਾਲ ਕਦੇ ਪ੍ਰੀਤ ਨਹੀਂ ਕਰਨਾ ਕਰਦੇ। ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਦੇ ਨਾਲ ਹੀ ਆਪਣੀ ਪ੍ਰੀਤ ਪਾ ਕੇ ਰੱਖਦੇ ਹਨ। ਰਾਜਾ ਸਗਲੀ ਸ੍ਰੇਸ਼ਟ ਕਾ, ਐਸਾ ਮਹਾਰਾਜ ਕਹਿੰਦੇ ਸਾਰੀ ਸ੍ਰਿਸ਼ਟੀ ਦਾ ਰਾਜਾ ਉਹ ਪ੍ਰਮਾਤਮਾ ਦੀ ਨਜ਼ਰਾਂ ਵਿੱਚ ਹੁੰਦਾ ਹੈ। ਹਰ ਨਾਮ ਮਨ ਭਿੰਨਾ, ਜਿਸ ਦਾ ਮਨ ਪਰਮੇਸ਼ਰ ਦੇ ਨਾਮ ਦੇ ਵਿੱਚ ਭਿੱਜਾ ਰਹਿੰਦਾ ਹੈ। ਰਾਜਾ ਸਗਲੀ ਸ੍ਰਿਸ਼ਟ ਕਾ, ਸਾਰੀ ਸ੍ਰਿਸ਼ਟੀ ਦੇ ਵਿੱਚੋਂ ਉਹ ਰੱਜਿਆ ਹੋਇਆ ਸੰਤੋਖੀ ਪੁਰਖ ਗਿਣਿਆ ਜਾਂਦਾ ਹੈ, ਜਿਸ ਦਾ ਮਨ ਹਰ ਸਮੇਂ ਪਰਮੇਸ਼ਰ ਦੇ ਨਾਮ ਦੇ ਵਿੱਚ ਸਨਿਗਧ ਹੋ ਕੇ ਰਹਿੰਦਾ ਹੈ। ਰੱਜਿਆ, ਰਾਜਾ ਨਾਮ ਰੱਜੇ ਦਾ ਹੀ ਹੈ ਨਾ ਅਸਲ ਦੇ ਵਿੱਚ। ਜਿਹੜਾ ਮਨੁੱਖ ਰੱਜਿਆ ਹੋਵੇ ਉਹਨੂੰ ਰਾਜਾ ਕਿਹਾ ਜਾਂਦਾ ਹੈ।
ਤੇ ਜਿਹੜਾ ਤ੍ਰਿਸ਼ਨਾਲੂ ਹੈ, ਭੁੱਖਾ ਰਹਿੰਦਾ, ਉਹਨੂੰ ਰਾਜਾ ਨਹੀਂ ਕਿਹਾ ਜਾਂਦਾ। ਉਹ ਕੇਵਲ ਨਾਮ ਦਾ ਹੀ ਰਾਜਾ ਹੋ ਸਕਦਾ ਹੈ। ਰਾਜਾ ਸ਼ਬਦ ਦਾ ਅਰਥ ਹੁੰਦਾ ਰੱਜਿਆ ਹੋਇਆ। ਤੇ ਸਤਿਗੁਰੂ ਜੀ ਦਾ ਅਸੀਂ ਬਚਨ ਪੜ੍ਹਦੇ ਹਾਂ, ਬਿਨਾਂ ਸੰਤੋਖ ਨਹੀਂ ਕੋ ਰਾਜੈ। ਸੰਤੋਖ ਤੋਂ ਬਿਨਾਂ ਕੋਈ ਜੀਵ ਰੱਜ ਨਹੀਂ ਸਕਦਾ, ਕਦੇ ਤ੍ਰਿਪਤ ਨਹੀਂ ਹੋ ਸਕਦਾ। ਜਿਨ੍ਹਾਂ ਦੇ ਹਿਰਦੇ ਅੰਦਰ ਪਰਮੇਸ਼ਰ ਦੇ ਨਾਮ ਨੇ ਨਿਵਾਸ ਕਰ ਲਿਆ ਹੈ, ਉਹਨਾਂ ਦਾ ਮਨ ਸੰਤੋਖੀ ਹੋ ਗਿਆ ਹੈ। ਤੋ ਮਹਾਰਾਜ ਕਹਿੰਦੇ ਸਾਰੇ ਸ੍ਰਿਸ਼ਟੀ ਦੇ ਨਾਲ ਉਹ ਰੱਜੇ ਹੋਏ ਪਰਮੇਸ਼ਰ ਦੇ ਪਿਆਰੇ ਸਭ ਤੋਂ ਵੱਡੇ ਗਿਣੇ ਜਾਂਦੇ ਹਨ। ਹਰ ਨਾਮ ਮਨ ਭਿੰਨਾ। ਉਹਨਾਂ ਦਾ ਮਨ ਹਰ ਸਮੇਂ ਪਰਮੇਸ਼ਰ ਦੇ ਨਾਮ ਦੇ ਵਿੱਚ, ਵਾਹਿਗੁਰੂ ਦੇ ਪ੍ਰੇਮ ਜਲ ਦੇ ਵਿੱਚ ਭਿੱਜਾ ਰਹਿੰਦਾ ਹੈ। ਤਿਸ ਕੀ ਧੂੜ ਮਨ ਉਦਰੈ। ਐਸੇ ਰੱਬ ਦੇ ਪਿਆਰੇ ਬ੍ਰਹਮ ਬੇਦਿਆਂ ਦੀ ਚਰਨ ਧੂੜੀ ਮਿਲ ਜਾਵੇ, ਜੀਵ ਦਾ ਉਧਾਰ ਹੋ ਜਾਂਦਾ ਹੈ। ਮਸਤਕ ਦੇ ਲੱਗ ਜਾਵੇ ਤੇ ਮਾੜੇ ਲੇਖ ਮਿਟ ਜਾਂਦੇ, ਜੇ ਰੱਬ ਦੇ ਪਿਆਰਿਆਂ ਦੀ ਚਰਨ ਧੂੜੀ ਪ੍ਰਾਪਤ ਹੋ ਜਾਵੇ। ਸੱਚੇ ਪਾਤਸ਼ਾਹ ਹਜੂਰ ਕਹਿੰਦੇ ਤਿਨਾਂ ਦੀ ਚੰਗੀ ਸੰਗਤ ਮਿਲ ਜਾਵੇ, ਹਿਰਦੇ ਅੰਦਰ ਗਰੀਬੀ ਆ ਜਾਵੇ, ਨਿਮਰਤਾ ਆ ਜਾਵੇ, ਹੰਕਾਰ ਤੋਂ ਰਹਿਤ ਹੋ ਕਰਕੇ ਵੀ ਸੰਸਾਰ ਤੋਂ ਉਧਰ ਜਾਈਦਾ ਹੈ। ਪ੍ਰਭ ਹੋਏ ਸੋ ਪ੍ਰਸੰਨਾ। ਪਰ ਇਹ ਦਾਰ ਤਾਂ ਮਿਲਦੇ ਜੇ ਪ੍ਰਮਾਤਮਾ ਵਿਸ਼ੇਸ਼ ਕਰਕੇ ਪ੍ਰਸੰਨ ਹੋਵੇ। ਪਰਮਾਤਮਾ ਦੀ ਪ੍ਰਸੰਨਤਾ ਹੋਵੇ ਤਾਂ ਜੀਵਨ ਦੇ ਅੰਦਰ ਇਹ ਦਾਤ ਮਿਲਦੀ ਹੈ। ਨਹੀਂ ਤਾਂ ਸੰਗਤ ਜੀ ਮਾੜੀ ਸੰਗਤ ਜੀਵਨ ਦੇ ਵਿੱਚ ਮਿਲ ਜਾਂਦੀ ਹੈ, ਮਨੁੱਖ ਆਪਣਾ ਜੀਵਨ ਬਰਬਾਦ ਕਰ ਲੈਂਦਾ ਹੈ। ਮਾੜੀ ਸੰਗਤ ਮਿਲਣੇ ਕਰਕੇ ਜ਼ਿੰਦਗੀ ਜਿਹੜੀ ਹੈ ਅਜਾਈ ਬੀਤ ਜਾਂਦੀ ਹੈ। ਮਾੜੇ ਪਾਸੇ ਲੱਗਾ ਰਹਿੰਦਾ ਹੈ, ਮਾੜੇ ਕਰਮ ਕਰਦਾ ਹੈ, ਮਾੜਾ ਸੋਚਦਾ ਹੈ, ਮਾੜਾ ਵਿਚਾਰਦਾ ਹੈ। ਜ਼ਿੰਦਗੀ ਸਾਰੀ ਇਸੇ ਤਰ੍ਹਾਂ ਮਹਾਰਾਜ ਕਹਿੰਦੇ ਅਜਾਈ ਬਤੀਤ ਕਰ ਦਿੰਦਾ। ਪਰ ਜੇ ਚੰਗੀ ਸੰਗਤ ਮਿਲ ਜਾਵੇ ਫਿਰ ਵਿਚਾਰ ਵੀ ਚੰਗੇ ਪ੍ਰਗਟ ਹੁੰਦੇ ਐ। ਸੋਚਦਾ ਵੀ ਚੰਗਾ ਹੈ, ਬੋਲਦਾ ਵੀ ਚੰਗਾ ਹੈ, ਦੇਖਦਾ ਵੀ ਚੰਗਾ ਹੈ, ਸੁਣਦਾ ਵੀ ਚੰਗਾ ਹੈ। ਭਾਵ ਫਿਰ ਚੰਗਿਆਈ ਵਾਲੇ ਗੁਣ ਜੀਵਨ ਦੇ ਵਿੱਚ ਮਿਲ ਜਾਂਦੇ ਆ। ਗੁਣ ਵੀ ਚੰਗੇ ਧਾਰਨ ਕਰਦਾ ਹੈ, ਫਿਰ ਔਗੁਣਾਂ ਦੀ ਸੰਗਤ ਛੱਡ ਕੇ ਸ਼ੁਭ ਗੁਣਾਂ ਦੇ ਨਾਲ ਪਿਆਰ ਕਰਦਾ ਹੈ। ਜਦੋਂ ਪ੍ਰਮਾਤਮਾ ਦੀ ਦਇਆ ਦ੍ਰਿਸ਼ਟੀ ਹੋ ਜਾਂਦੀ ਹੈ, ਜੀਵਨ ਵਿੱਚ ਚੰਗੀ ਸੰਗਤ ਮਿਲ ਜਾਂਦੀ ਹੈ, ਤੋ ਗਰੀਬ ਨਵਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਹਜੂਰ ਨੇ ਪਾਵਨ ਸ਼ਬਦ ਰਾਹੀਂ ਜੋ ਉਪਦੇਸ਼ ਬਖਸ਼ਿਸ਼ ਕੀਤਾ ਹੈ ਕਿ ਜਿਨ੍ਹਾਂ ਤੇ ਵਾਹਿਗੁਰੂ ਨੇ ਪ੍ਰਸੰਨਤਾ ਕੀਤੀ ਹੈ, ਤਿਨਾਂ ਨੂੰ ਇਹ ਜੀਵਨ ਦੇ ਅੰਦਰ ਅਮੋਲਕ ਦਾਤ ਬਖਸ਼ੀ ਹੈ। ਸਤਿਗੁਰੂ ਜੀ ਮਿਹਰ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ। ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ। ਗੁਰਬਾਣੀ ਦੇ ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਸੰਗਤ ਬਖਸ਼ਣਹਾਰ ਹੋ। ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ ਜੀ। ਦੇਹੁ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਓ ਮੇਲ। ਰਾਜਾ ਸਗਲੀ ਸ੍ਰਿਸ਼ਟ ਕਾ, ਹਰ ਨਾਮ ਮਨ ਭਿੰਨਾ। ਤਿਸ ਕੀ ਧੂੜ ਮਨ ਉਦਰੈ, ਪ੍ਰਭ ਹੋਏ ਸੋ ਪ੍ਰਸੰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।